वाहिगुरू जी का खालसा वाहिगुरू जी की फतेह। अस्सलाम वालेकुम आदाब बर्ज। मैं हाँ तुहाडी होस्ट नीलम कौर। मैं TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੀ ਅਹਿਮ ਇਸ਼ੂ ਉੱਪਰ ਗੱਲਬਾਤ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आया नूं प्रोग्राम सच्चो सच विच बहुत शुक्रिया जी। डॉक्टर साहब अज 23 मार्च 2020 10 चेत नानकशाही संमत 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਹਮੇਸ਼ਾ ਤਰ੍ਹਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਦੱਸ ਦਈਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਚਿਨ ਕੇਬਲ, ਬੈਲਫਾਈਵ ਕੇਬਲ ਇਨ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਅਸੀਂ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਸੋ ਵੀਕਐਂਡ ਬਾਰੇ ਮੈਂ ਤਾਂ ਇਹੀ ਕਹਾਂਗੀ ਕਿ ਮੈਂ ਆਪਣਾ ਤੁਹਾਨੂੰ ਵੀਕਐਂਡ ਕੀ ਦੱਸਾਂ ਔਰ ਤੁਹਾਡਾ ਵੀਕਐਂਡ ਮੈਂ ਤੁਹਾਡੇ ਤੋਂ ਕੀ ਪੁੱਛਾਂ, ਕਿਉਂਕਿ ਆਪਾਂ ਸਾਰੇ ਹੀ ਜਿੱਥੇ ਜਿੱਥੇ ਵੀ ਬੈਠੇ ਹਾਂ ਆਪਣੇ ਘਰਾਂ ਦੇ ਵਿੱਚ ਬੈਠੇ ਹਾਂ ਉਹ ਇਸ ਕਰਕੇ ਕਿ ਕਰੋਨਾ ਵਾਇਰਸ ਤੋਂ ਬਚਣ ਦੇ ਲਈ। ਸੋ ਇਹੀ ਪਲ ਪਲ ਸੋਚ ਰਹੇ ਹਾਂ ਕਿ ਜਿਹੜੀ ਇਹ ਵਾਇਰਸ ਹੈ, ਕਰੋਨਾ ਵਾਇਰਸ ਹੈ, ਸੋ ਇਸ ਦਾ ਖਾਤਮਾ ਕਦੋਂ ਹੋਵੇ, ਕਿਉਂਕਿ ਇਸ ਦਾ ਜੋ ਦਿਨ ਬ ਦਿਨ ਜਿਹੜੇ ਲੋਕ ਨੇ ਉਹ ਪੀੜਤ ਹੋ ਰਹੇ ਨੇ, ਬਾਤ ਇਹਦੀ ਸੰਖਿਆ ਜਿਹੜੀ ਹੈ ਸੋ ਇਹਦੀ ਵੱਧ ਰਹੀ ਹੈ। ਸੋ ਇਹੀ ਅਰਦਾਸਾਂ ਬੇਨਤੀਆਂ ਵਾਹਿਗੁਰੂ ਅੱਗੇ, ਅੱਲਾ ਅੱਗੇ, ਗੋਡ ਅੱਗੇ ਚੱਲ ਰਹੀਆਂ ਨੇ ਕਿ ਵਾਹਿਗੁਰੂ ਇਸ ਜੋ ਕਰੋਨਾ ਵਾਇਰਸ ਹੈ ਇਸ ਦਾ ਜੋ ਖਾਤਮਾ ਹੈ ਜਾਂ ਇਹਦੀ ਜੋ ਵੈਕਸੀਨ ਹੈ ਉਹ ਜਲਦ ਤੋਂ ਜਲਦ ਨਿਕਲੇ ਔਰ ਸਾਰੀ ਦੁਨੀਆ ਬੜੇ ਹੀ ਖੁਸ਼ੀ ਨਾਲ ਜਿਸ ਤਰ੍ਹਾਂ ਆਪਣਾ ਜੀਵਨ ਬਤੀਤ ਕਰਦੀ ਸੀ ਉਸੇ ਤਰ੍ਹਾਂ ਹੀ ਬਤੀਤ ਕਰੇ। ਸੋ ਆਪਾਂ ਅੱਜ ਗੱਲਬਾਤ ਕਰਾਂਗੇ ਕਿ ਜਿਸ ਤਰ੍ਹਾਂ 99 ਵਰ੍ਹੇ ਬੀਤ ਚੁੱਕੇ ਨੇ। ਸੋ ਅੱਜ ਦੇ ਦਿਨ ਸ਼ਹੀਦ ਭਗਤ ਸਿੰਘ ਜੀ, ਰਾਜਗੁਰੂ ਜੀ ਅਤੇ ਸੁਖਦੇਵ ਜੀ ਨੂੰ ਅੱਜ ਦੇ ਦਿਨ ਹੀ ਉਹ ਸ਼ਹੀਦ ਹੋਏ ਸਨ। ਸੋ ਇਹਨਾਂ ਜੋ ਕ੍ਰਾਂਤੀਕਾਰੀ ਯੋਧਿਆਂ ਨੂੰ ਲਾਹੌਰ ਦੀ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ ਸੀ ਅੱਜ ਦੇ ਦਿਨ। ਸੋ ਜੋ ਸਾਡਾ ਜੋ ਅੱਜ ਦਾ ਸਮੁੱਚਾ ਪ੍ਰੋਗਰਾਮ ਹੈ ਇਹਨਾਂ ਸ਼ਹੀਦਾਂ ਦੀ ਯਾਦ ਨੂੰ ਹੀ ਸਮਰਪਿਤ ਹੋਏਗਾ। ਸੋ ਸਾਡਾ ਪ੍ਰਣਾਮ ਹੈ ਇਹਨਾਂ ਸ਼ਹੀਦਾਂ ਨੂੰ। ਐਂਡ ਫਿਰ ਦੁਬਾਰਾ ਕਹਿੰਦੇ ਨੇ ਕਿ ਮੁੜ ਕੋੜ ਕੇ ਗੱਲ ਉੱਥੇ ਆਉਂਦੀ ਹੈ, ਜਿਹੜਾ ਵੀ ਮੀਡੀਆ ਦੇਖ ਲਓ, ਜੋ ਵੀ ਖਬਰਾਂ ਤੁਸੀਂ ਦੇਖ ਲਓ, ਚੱਕ ਲਓ, ਸੁਣ ਲਓ, ਸੋ ਉੱਥੇ ਕਰੋਨਾ ਵਾਇਰਸ ਦੀ ਹੀ ਗੱਲ ਹੋ ਰਹੀ ਹੈ। ਸੋ ਦੁਨੀਆ ਦੇ 186 ਦੇਸ਼ਾਂ ਵਿੱਚ ਕਰੋਨਾ ਵਾਇਰਸ ਪਹੁੰਚ ਚੁੱਕਾ ਹੈ ਔਰ 15,000 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਨੇ ਔਰ 3.5 ਲੱਖ ਦੇ ਕਰੀਬ ਜਿਹੜੇ ਲੋਕ ਨੇ ਉਹ ਕਰੋਨਾ ਵਾਇਰਸ ਤੋਂ ਪੀੜਤ ਨੇ। ਸੋ ਸਿੱਖ ਕੌਮ ਦੇ ਲਈ ਬੜੀ ਹੀ ਫਖਰ ਵਾਲੀ ਗੱਲ ਹੈ ਕਿ ਉਹ ਇਸ ਮੁਸੀਬਤ ਦੀ ਘੜੀ ਦੇ ਵਿੱਚ ਜੋ ਉਹਨਾਂ ਨੇ ਦੀ ਜੋ ਇਨਸਾਨੀਅਤ ਹੈ ਉਹਨਾਂ ਨੇ ਆਪਣੀ ਇਨਸਾਨੀਅਤ ਦਿਖਾਈ ਹੈ ਸਾਰੇ ਪਾਸੇ ਕਿ ਦੁਨੀਆ ਭਰ ਦੇ ਵਿੱਚ ਲੰਗਰ ਦਾ ਵਰਤਾਰਾ ਜਾਰੀ ਹੈ। ਉਹ ਨਾ ਦਿਨ ਦੇਖ ਰਹੇ ਨੇ, ਨਾ ਉਹ ਰਾਤ ਦੇਖ ਰਹੇ ਨੇ, ਨਾ ਉਹ ਆਪਣਾ ਟਾਈਮ ਕਿਸੇ ਤਰ੍ਹਾਂ ਦਾ ਵੀ ਦੇਖ ਰਹੇ ਨੇ। ਉਹ ਦਿਨ ਰਾਤ ਸੇਵਾ ਦੇ ਵਿੱਚ ਲੱਗੇ ਹੋਏ ਨੇ, ਲੰਗਰ ਦੇ ਵਿੱਚ ਲੱਗੇ ਹੋਏ ਨੇ ਔਰ ਨਿਊਯਾਰਕ ਸਿਟੀ ਦੇ ਕਹਿਣ ਤੇ ਯੂਨਾਈਟਿਡ ਸਿੱਖ ਅਤੇ ਵਰਲਡ ਸਿੱਖ ਪਾਰਲੀਮੈਂਟ ਰੋਜ਼ਾਨਾ 30,000 ਤੋਂ ਜ਼ਿਆਦਾ ਲੋਕਾਂ ਤੱਕ ਜੋ ਲੰਗਰ ਹੈ ਮੁਹੱਈਆ ਕਰਵਾ ਰਹੀ ਹੈ। ਸੋ ਇਹ ਬੜੇ ਹੀ ਫਖਰ ਵਾਲੀ ਗੱਲ ਹੈ ਜੋ ਇਹ ਸੇਵਾ ਨਿਭਾ ਰਹੇ ਨੇ। ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਾਂਗੇ ਕਿ ਉਹ ਚੜ੍ਹਦੀ ਕਲਾ ਦੇ ਵਿੱਚ ਰਹਿਣ। ਐਂਡ ਦੂਸਰੇ ਪਾਸੇ ਜਿੱਥੇ ਸਾਇੰਸ ਲਈ ਇਹ ਵੱਡਾ ਚੈਲੰਜ ਹੈ ਕਿ ਉੱਥੇ ਜੋ ਭਾਰਤ ਦੇ ਹਿੰਦੂ ਤਵੀ ਹਾਕਮਾਂ ਦੇ ਕਹਿਣ ਤੇ ਭਾਰਤ ਦੇ ਲੋਕਾਂ ਨੇ ਥਾਲੀਆਂ ਖੜਕਾ ਕੇ ਤੇ ਤਾਲੀਆਂ ਵਜਾ ਕੇ ਕਰੋਨਾ ਵਾਇਰਸ ਦੇ ਭੂਤ ਨੂੰ ਡਰਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈ। ਇਹ ਕੋਸ਼ਿਸ਼ ਕਿੰਨੀ ਕੁ ਕਾਮਯਾਬ ਹੋਏਗੀ ਇਸ ਬਾਰੇ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੀ ਜ਼ੁਬਾਨੀ ਸੁਣਾਂਗੇ। ਐਂਡ ਬਾਕੀ ਜੋ ਕਰੋਨਾ ਚਾਰੇ ਪਾਸੇ ਜਿਸ ਤਰ੍ਹਾਂ ਫੈਲਿਆ ਹੋਇਆ ਹੈ, ਲੋਕਾਂ ਨੂੰ ਇਸ ਨੇ ਪੀੜਤ ਕੀਤਾ ਹੋਇਆ ਹੈ, ਇਸ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ। ਐਂਡ ਦੂਸਰਾ, ਜਿੱਥੇ ਕਰੋਨਾ ਵਾਇਰਸ ਇੱਕ ਵੱਡੀ ਆਫਤ ਬਣ ਕੇ ਆਇਆ ਹੈ ਉੱਥੇ ਜਿਵੇਂ ਕਿਹਾ ਜਾਂਦਾ ਹੈ ਕਿ ਕੁੱਬੇ ਦੇ ਲੱਤ ਵੱਜ ਕੇ ਲੱਕ ਸਿੱਧਾ ਹੋਣ ਵਾਂਗ ਹੋ ਰਿਹਾ ਹੈ। ਇਸ ਦੇ ਜੋ ਪੋਜ਼ਿਟਿਵ ਜਿਹੜੇ ਪੱਖ ਨੇ ਉਹ ਵੀ ਦੇਖਣ ਨੂੰ ਮਿਲ ਰਹੇ ਨੇ। ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਕਿ ਉਹ ਪੱਖ ਕਿਹੜੇ ਨੇ। ਐਂਡ ਥਰਡ ਵਿੱਚ ਆਪਾਂ ਕਸ਼ਮੀਰ ਮੁੱਦੇ ਤੇ ਗੱਲਬਾਤ ਕਰਾਂਗੇ, ਜਿਸ ਤਰ੍ਹਾਂ ਕਿ ਕਸ਼ਮੀਰ ਨੂੰ 7.5 ਮਹੀਨੇ ਹੋ ਚੁੱਕੇ ਨੇ ਲਾਕਡਾਊਨ ਹੋਇਆ ਨੂੰ। ਹੁਣ ਉਹਨਾਂ ਦੇ ਉੱਪਰ ਡਬਲ ਲਾਕਡਾਊਨ
ਹੋ ਚੁੱਕੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ, ਤੁਹਾਡੀਆਂ ਲਿਖਤਾਂ ਸ਼ੇਅਰ ਕਰਾਂਗੇ ਐਂਡ ਪ੍ਰੋਗਰਾਮ ਦੇ ਐਂਡ ਵਿੱਚ ਆਪਾਂ ਗੱਲਬਾਤ ਕਰਾਂਗੇ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਇਹ ਸ਼ੁਭ ਕਾਮਨਾ ਹੀ ਕਰ ਸਕਦੇ ਹਾਂ ਔਰ ਦੁਆ ਕਰ ਸਕਦੇ ਹਾਂ, ਅਰਦਾਸ ਕਰਦੇ ਹਾਂ ਕਿ ਜਿਹੜੀ ਇਹ ਮੁਸੀਬਤ ਕਰੋਨਾ ਦੀ ਇਨਸਾਨੀਅਤ ਦੇ ਉੱਤੇ ਹੈ ਔਰ ਇਸ ਵੇਲੇ ਜਿਹੜੀਆਂ ਫਿਗਰਸ ਵਰਲਡ ਹੈਲਥ ਆਰਗੇਨਾਈਜੇਸ਼ਨ ਜਾਂ ਯੂਨੈਸਕੋ ਵੱਲੋਂ ਨੇ ਦੁਨੀਆ ਦੇ 186 ਦੇਸ਼ਾਂ ਦੇ ਵਿੱਚ ਇਸ ਦੇ ਜਿਹੜੇ ਮਰੀਜ਼ ਨੇ ਆਈਡੈਂਟੀਫਾਈ ਹੋਏ ਨੇ, ਉਹਨਾਂ ਦੀ ਪ੍ਰੈਜ਼ੈਂਸ ਔਰ ਇਹਨਾਂ ਸਾਰਿਆਂ ਨੂੰ ਟੈਕਲ ਕਰਨ ਦੇ ਲਈ ਜਿਸ ਕਿਸਮ ਦਾ ਇਨਫਰਾਸਟਰਕਚਰ ਮੈਡੀਕਲ ਜਾਂ ਅਦਰ ਵੇ ਚਾਹੀਦਾ ਸੀ ਉਹ ਨਹੀਂ ਹੈ। ਔਰ ਅਨਫੋਰਚੂਨੇਟਲੀ ਜਿੱਥੇ ਦੁਨੀਆ ਨੇ ਨਿਊਕਲੀਅਰ ਵਾਰ ਹੋਏ ਤੇ ਕੀ ਕਰਨਾ ਹੈ, ਮਿਸਲ ਵਾਰ ਹੋਏ ਤੇ ਕੀ ਕਰਨਾ ਹੈ, ਬਿਲਕੁਲ ਮਿਸਲਸ ਦੇ ਆਪੋਜ਼ਿਟ ਮਿਸਲ ਉਹਨੂੰ ਰੋਕਣ ਲਈ ਕੀ ਕਰਨਾ ਹੈ, ਇਹਦੇ ਲਈ ਤਾਂ ਹੰਡਰਡਸ ਆਫ ਬਿਲੀਅਨਸ ਆਫ ਡਾਲਰਸ ਇਨਵੈਸਟ ਕੀਤੇ। ਬਟ ਇਹ ਵਾਰਨਿੰਗ ਕਿ ਇਸ ਕਿਸਮ ਦਾ ਜਿਹੜਾ ਹੈ ਉਹ ਕਹਿਰ ਵੀ ਵਾਪਰ ਸਕਦਾ ਹੈ, ਜਿਸ ਨੂੰ ਲਗਭਗ 5 ਸਾਲ ਪਹਿਲਾਂ ਬਿਲ ਗੇਟਸ ਜਿਹੜਾ ਦੁਨੀਆ ਦਾ ਇੱਕ ਸਟੇਜ 'ਤੇ ਸਭ ਤੋਂ ਅਮੀਰ ਆਦਮੀਆਂ 'ਚੋਂ ਸੀ, ਹੁਣ ਵੀ ਸ਼ਾਇਦ ਦੂਸਰੇ ਜਾਂ ਤੀਸਰੇ ਨੰਬਰ 'ਤੇ ਹੋਏਗਾ, ਜਿਹਦੀ ਬਿਲ ਗੇਟਸ ਫਾਊਂਡੇਸ਼ਨ ਨੇ ਦੁਨੀਆ ਦੇ ਵਿੱਚ ਮਿਲੀਅਨਸ ਆਫ ਡਾਲਰਸ ਜਿਹੜੇ ਨੇ ਉਹ ਕੈਂਸਰ ਨੂੰ ਲੜਨ ਦੇ ਲਈ ਦਿੱਤੇ ਹੋਏ ਨੇ। ਔਰ ਇਸੇ ਤਰ੍ਹਾਂ ਗਰੀਬ ਦੇਸ਼ਾਂ ਦੇ ਵਿੱਚ ਕਿਤੇ ਐਜੂਕੇਸ਼ਨ ਪ੍ਰੋਗਰਾਮ, ਕਿਤੇ ਵੈਕਸੀਨੇਸ਼ਨ ਪ੍ਰੋਗਰਾਮ, ਇਹ ਸਾਰੇ ਦੇ ਵਿੱਚ ਮਾਈਕਰੋਸਾਫਟ ਦਾ ਫਾਦਰ ਹੈ ਬਿਲ ਗੇਟਸ ਔਰ ਫਿਲੈਂਥਰੋਪਿਸਟ ਵੀ ਹੈ। ਔਰ ਦਿਲਚਸਪ ਗੱਲ ਇਹ ਹੈ ਕਿ 2015 ਦੇ ਵਿੱਚ ਇੱਕ ਟੈਡ ਸੀਰੀਜ਼ ਜਿਹੜੀ ਆਉਂਦੀ ਹੈ ਉਸ ਦੇ ਵਿੱਚ ਇੱਕ ਬਿਲ ਗੇਟਸ ਦਾ ਇੰਟਰਵਿਊ ਸੀ, ਕਿਉਂਕਿ 2014 ਦੇ ਵਿੱਚ ਤਾਜ਼ਾ ਈਬੋਲਾ ਵਾਇਰਸ ਹੋ ਕੇ ਹਟਿਆ ਸੀ ਔਰ ਇਹ ਭਾਵੇਂ ਅਫਰੀਕਾ ਦੇ 3 ਮੁਲਕਾਂ ਤੱਕ ਹੀ ਮਹਿਦੂਦ ਸੀ, 10,000 ਤੋਂ ਜ਼ਿਆਦਾ ਲੋਕ ਉਹਦੇ 'ਚ ਮਰੇ ਸਨ, ਉਹ ਫੈਲਿਆ ਨਹੀਂ। ਲੇਕਿਨ ਉਸ ਤੋਂ ਇੱਕਦਮ ਬਾਅਦ 2015 ਦੇ ਵਿੱਚ ਬਿਲ ਗੇਟਸ ਦਾ ਇੰਟਰਵਿਊ ਆਉਂਦਾ ਹੈ ਜਿਸ 'ਚ ਉਹ ਵਾਰਨ ਕਰਦਾ ਹੈ ਕਿ ਵੀ ਅਸੀਂ ਆਉਣ ਵਾਲੇ ਪੀਰੀਅਡ 'ਚ ਕੀ ਚੈਲੰਜ ਫੇਸ ਕਰ ਸਕਦੇ ਹਾਂ। ਮੈਂ ਉਸ ਬਾਰੇ ਵੀ ਗੱਲ ਕਰਾਂਗਾ, ਪਰ ਉਸ ਤੋਂ ਪਹਿਲਾਂ ਅਸੀਂ ਜਿਹੜਾ ਅੱਜ ਜਿਵੇਂ ਤੁਸੀਂ ਮੈਂਸ਼ਨ ਕੀਤਾ ਹੈ ਕਿ ਅੱਜ ਤੋਂ ਠੀਕ 99 ਸਾਲ ਪਹਿਲਾਂ 23 ਮਾਰਚ 1931 ਨੂੰ ਲਾਹੌਰ ਦੀ ਜੇਲ੍ਹ ਦੇ ਵਿੱਚ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਇਹਨਾਂ ਤਿੰਨਾਂ ਨੂੰ ਹੀ ਫਾਂਸੀ ਦਿੱਤੀ ਗਈ ਸੀ। ਉਹਨਾਂ ਦਾ ਅੱਜ ਸ਼ਹੀਦੀ ਦਿਨ ਵੀ ਹੈ ਔਰ ਬੇਸ਼ੱਕ ਕਿ ਸਾਡਾ ਪੰਜਾਬ ਵੀ ਇਸ ਵੇਲੇ ਪੂਰਾ ਲਾਕਡਾਊਨ ਦੇ ਥੱਲੇ ਹੈ ਔਰ 4 ਚੁਫੇਰੇ ਕਰਫਿਊ ਲੱਗੇ ਹੋਏ ਨੇ ਔਰ ਇਸ ਵਾਰ ਸ਼ਾਇਦ ਕਿਤੇ ਵੀ ਕੋਈ ਈਵਨ ਸਮਾਗਮ ਨਹੀਂ, ਕਿਉਂਕਿ 50 ਤੋਂ ਜ਼ਿਆਦਾ ਬੰਦਿਆਂ ਦੇ ਇਕੱਠੇ ਹੋਣ ਤੇ ਵੈਸੇ ਹੀ ਪਾਬੰਦੀ ਸੀ। ਹੁਣ ਤਾਂ ਵੈਸੇ ਹੀ ਦਫਾ 144 ਲੱਗ ਗਈ ਹੈ ਔਰ ਮੈਂ ਅੱਜ ਦੇਖ ਰਿਹਾ ਸੀ ਕਿ ਈਵਨ ਦਰਬਾਰ ਸਾਹਿਬ ਸਮੇਤ ਜਿਹੜੇ ਗੁਰਦੁਆਰਾ ਸਾਹਿਬਾਨ, ਬੇਸ਼ੱਕ ਸਾਡੀ ਪਰੰਪਰਾ ਉਹਨਾਂ ਨੂੰ ਖੁੱਲ੍ਹੇ ਰੱਖਣ ਦੀ ਹੈ, ਪਰ ਹੁਣ ਉੱਥੇ ਜਿਹੜੇ ਯਾਤਰੂ ਨੇ ਜਾਂ ਪਿਲਗ੍ਰਿਮ ਨੇ ਉਹ ਬਹੁਤ ਘੱਟ ਨੇ ਔਰ ਇਹ ਇੱਕ ਚੰਗੀ ਗੱਲ ਵੀ ਹੈ। ਔਰ ਸਾਡੇ ਭੈਣ ਜੀ ਅਮਨਜੋਤ ਕੌਰ ਜਿਹੜੇ ਸਾਨੂੰ ਲਗਾਤਾਰ ਲਿਖਦੇ ਨੇ, ਹੁਣ ਵੀ ਉਹਨਾਂ ਨੇ ਲਿਖਿਆ, ਉਹਨਾਂ ਨੂੰ ਇਸ ਗੱਲ ਦਾ ਜਿਹੜਾ ਹੈ ਉਹ ਜ਼ੋਰਦਾਰ ਤੌਰ ਦੇ ਉੱਤੇ ਪ੍ਰੋਟੈਸਟ ਵੀ ਕਰਦੇ ਨੇ ਕਿ ਭਾਈ ਸਾਡੀ ਲੀਡਰਸ਼ਿਪ ਜਾਂ ਸਾਡੇ ਲੋਕ ਕਿਉਂ ਸਿਆਣਪ ਤੋਂ ਕੰਮ ਨਹੀਂ ਲੈਂਦੇ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਤੱਕ ਹੁਣ ਇਹ ਜਿਹੜਾ ਸੱਚਮੁੱਚ ਦਾ ਚੈਲੰਜ ਜਿਹੜਾ ਕਿ ਜਿਹਨੂੰ ਕਹਿੰਦੇ ਨੇ ਕਿ ਮੂੰਹ ਦੇ ਸਾਹਮਣੇ ਆ ਕੇ ਹੀ ਨਹੀਂ ਵੱਜਾ, ਬਹੁਤਿਆਂ ਨੇ ਨਾ ਪ੍ਰੀਕਾਸ਼ਨਰੀ ਮੈਸ਼ਰ ਲਏ, ਨਾ ਜਿਹੜਾ ਪੀਰੀਅਡ ਸੀ ਕਿ ਜਿਹਦੇ 'ਚ ਕਿ ਈਵਨ ਸਰਕਾਰੀ ਪੱਖ ਤੋਂ ਵੀ ਇਹ ਲਾਕਡਾਊਨ ਅਰਲੀਅਰ ਹੋਣਾ ਚਾਹੀਦਾ ਸੀ, ਲੇਕਿਨ ਇਹਦੇ ਬਾਵਜੂਦ ਵੱਡੇ ਇਕੱਠ ਵੀ ਜਾਰੀ ਰਹੇ ਔਰ ਇਹਦੇ ਬਾਵਜੂਦ ਕਿ ਪੰਜਾਬ ਇੱਕ ਐਸਾ ਸੂਬਾ ਹੈ ਜਿੱਥੋਂ ਲੱਖਾਂ ਲੋਕ ਜਿਹੜੇ ਨੇ ਉਹ ਦੁਨੀਆ ਭਰ ਦੇ ਦੇਸ਼ਾਂ 'ਚ ਬੈਠੇ ਨੇ, 5 ਮਿਲੀਅਨ ਦੇ ਕਰੀਬ ਸਿੱਖ ਡਾਇਸਪੋਰਾ ਹੀ ਹੈ ਔਰ ਇਸ ਸਾਰੇ ਪੀਰੀਅਡ 'ਚ ਆਲਮੋਸਟ 13-14 ਮਾਰਚ ਤੱਕ ਕਹਿਣ ਨੂੰ ਉਹਨਾਂ ਨੇ ਕਹਿ ਦਿੱਤਾ ਕਿ ਜੀ ਅਸੀਂ ਏਅਰਪੋਰਟ ਤੇ ਦੂਜਿਆਂ ਤੇ ਹੈ। ਅੱਜ ਹੀ ਮੇਰੀ ਸੁਰਿੰਦਰ ਸਿੰਘ ਗਿੱਲ ਜਿਹੜੇ ਆਪਣੇ ਪਰਿਵਾਰ ਨਾਲ ਪੰਜਾਬ ਗਏ ਹੋਏ ਸਨ, ਡਾਲਸ ਟੈਕਸਸ ਬੇਸਡ ਨੇ, ਤੇ ਉਹ ਦੱਸ ਰਹੇ ਸੀ ਉਹ ਸ਼ਾਇਦ ਹਫਤਾ ਪਹਿਲਾਂ 10 ਦਿਨ ਪਹਿਲਾਂ ਆਏ ਨੇ। ਉਹ ਕਹਿੰਦੇ ਨੇ ਜੀ ਕੋਈ ਨਾ ਏਅਰਪੋਰਟ ਤੇ ਕਿ ਟੈਂਪਰੇਚਰ ਤੱਕ ਵੀ ਕਿਸੇ ਨੇ ਚੈੱਕ ਨਹੀਂ ਕੀਤਾ, 2 ਥਾਵਾਂ ਤੇ ਸਿੱਧਾ ਹੀ ਆਏ। ਸੋ ਜ਼ਾਹਿਰ ਹੈ ਕਿ ਇਸ ਸਾਰੇ ਪੀਰੀਅਡ ਦੇ ਵਿੱਚ ਹੁਣ ਤਾਂ ਜਿੱਥੇ ਕੇਸ ਵੀ ਡਿਟੈਕਟ ਹੋਏ ਨੇ ਭਾਰਤ ਦੇ, ਹੁਣ ਜਿਹੜੀ ਇੱਕ ਅੰਦਾਜ਼ੇ ਮੁਤਾਬਕ ਜਿਹੜਾ 9 ਲੋਕਾਂ ਦੀ ਮੌਤ ਭਾਰਤ ਦੇ ਵਿੱਚ ਹੋਈ ਹੈ, 468 ਤੋਂ ਜ਼ਿਆਦਾ
ਜਿਹੜੇ ਮਾਮਲੇ ਨੇ ਕਿ ਜਿਹੜੇ ਕੋਵਿਡ-19 ਜਿਹਦਾ ਨਾਂ ਹੁਣ ਜ਼ਿਆਦਾ ਪਪੂਲਰ ਹੋ ਰਿਹਾ ਕਰੋਨਾ ਨਾਲੋਂ ਇਨਫੈਕਟਡ ਨੇ, ਇਹ ਡਾਇਗਨੋਸ ਹੋਏ ਨੇ। ਔਰ ਭਾਰਤ ਦੇ 22 ਸੂਬਿਆਂ ਦੇ 75 ਜ਼ਿਲ੍ਹਿਆਂ ਦੇ ਵਿੱਚ ਇਸ ਦੀ ਜਿਹੜੀ ਹੈ ਉਹ ਤਸਦੀਕ ਹੋਈ ਹੈ ਕਿ ਮਰੀਜ਼ ਨੇ, ਜਿਨ੍ਹਾਂ ਦੇ ਵਿੱਚ ਮਹਾਰਾਸ਼ਟਰ, ਕਰਨਾਟਕਾ, ਕੇਰਲਾ, ਦਿੱਲੀ, ਉੱਤਰ ਪ੍ਰਦੇਸ਼ ਸਭ ਤੋਂ ਜ਼ਿਆਦਾ ਪ੍ਰਭਾਵਿਤ ਨੇ। ਔਰ ਇਹੀ ਆਰਟ ਜਦੋਂ ਅਸੀਂ ਇੰਟਰਨੈਸ਼ਨਲੀ ਦੇਖ ਰਹੇ ਹਾਂ ਵੀ ਹਾਲਾਂਕਿ ਚਾਈਨਾ ਔਰ ਰਸ਼ੀਆ ਇਹਨਾਂ ਨੇ ਕਾਫੀ ਹੱਦ ਤੱਕ ਕੰਟਰੋਲ ਕਰ ਰਿਹਾ। ਰਸ਼ੀਅਨ ਫਿਗਰਸ ਤਾਂ ਪਹਿਲਾਂ ਹੀ ਬਾਹਰ ਨਹੀਂ ਆਈਆਂ, ਪਰ ਉਹਨਾਂ ਨੇ ਆਪਣੇ ਜਿਵੇਂ ਪੁਤਿਨ ਕ੍ਰੀਮੀਆ ਜਿਹਨੂੰ ਯੂਕਰੇਨ ਤੋਂ ਖੋਹ ਕੇ ਰੂਸ ਨੇ ਫੌਜੀ ਤਾਕਤ ਨਾਲ ਹਥਿਆਇਆ ਸੀ, ਉਹਦੇ ਹਥਿਆਣ ਦੀ 6ਵੀਂ ਵਰ੍ਹੇਗੰਢ ਹੈ। ਹਾਲਾਂਕਿ ਉਸ ਤੋਂ ਬਾਅਦ ਰਸ਼ੀਆ ਤੇ ਬਹੁਤ ਸਾਰੀਆਂ ਇੰਟਰਨੈਸ਼ਨਲ ਸੈਂਕਸ਼ਨਸ ਵੀ ਲੱਗੀਆਂ, ਪਰ ਪੁਤਿਨ ਜਿਹੜਾ ਹੈ ਆਪਣੇ ਕਨਸਟੀਟਿਊਸ਼ਨ ਨੂੰ ਵੀ ਅਮੈਂਡ ਕਰਨ ਜਾ ਰਿਹਾ ਹੈ ਕਿ ਉਹ 80 ਸਾਲ ਤੋਂ ਬਾਅਦ ਵੀ ਜਿਹੜਾ ਹੈ ਉਹ ਪ੍ਰੈਜ਼ੀਡੈਂਟ ਬਣਿਆ ਰਹੇ। ਉੱਥੇ ਉਹ ਦੁਨੀਆ ਨੂੰ ਇਹ ਵੀ ਦੱਸ ਰਿਹਾ ਵੀ ਅਸੀਂ ਕ੍ਰੀਮੀਆ ਨੂੰ ਐਨੈਕਸ ਕੀਤਾ ਹੋਇਆ, ਤੁਹਾਡੀ ਸਾਨੂੰ ਕੋਈ ਪਰਵਾਹ ਨਹੀਂ ਹੈ। ਸੋ ਉੱਥੇ ਉਹ ਫੰਕਸ਼ਨ ਨਾਰਮਲੀ ਚੱਲ ਰਹੇ ਨੇ, ਕੋਈ ਇਸ ਕਿਸਮ ਦਾ ਪੈਨਿਕ ਜਾਂ ਵਿਦਨ ਕੰਟਰੀ ਕੋਈ ਫਲਾਈਟਸ ਦਾ ਕੈਂਸਲ ਹੋਣਾ ਜਾਂ ਫੰਕਸ਼ਨਸ ਦਾ ਕੈਂਸਲ ਹੋਣਾ ਨਹੀਂ ਹੈ। ਹਾਲਾਂਕਿ ਰਸ਼ੀਅਨ ਕਰੰਸੀ ਵੀ ਥੱਲੇ ਗਈ ਹੈ। ਰਸ਼ੀਆ ਔਰ ਸਾਊਦੀ ਅਰੇਬੀਆ ਨੇ ਜਿਹੜਾ ਇੱਕ ਦੂਜੇ ਦੇ ਨਾਲ ਉਹ ਇੱਕ ਕੰਪੀਟੀਸ਼ਨ ਜਿਹਾ ਕਰਕੇ ਆਇਲ ਪ੍ਰਾਈਸਿਸ ਥੱਲੇ ਗਏ। ਰਸ਼ੀਆ ਦਾ ਵੱਡਾ ਰੈਵਨਿਊ ਉਹਦੇ ਚੋਂ ਆਉਂਦਾ ਸੀ। ਲੇਕਿਨ ਚੀਨ ਬਾਰੇ ਬੜੀ ਗੱਲ ਕਲੀਅਰ ਹੈ ਕਿ ਵੀ ਉਹਨੇ ਇਹਦੇ ਤੇ ਮੁਕੰਮਲ ਕੰਟਰੋਲ ਸਾਹਮਣੇ ਨਹੀਂ ਆਇਆ। ਸਗੋਂ ਚਾਈਨਾ ਨੇ ਇਸ ਵੇਲੇ ਇਟਲੀ ਦੀ ਮਦਦ ਦੇ ਲਈ ਵੱਡੀ ਗਿਣਤੀ 'ਚ ਆਪਣੇ ਜਿਹੜੀਆਂ ਨੇ ਮਾਸਕ, ਗਲਵਸ ਦੂਸਰਾ ਭੇਜਿਆ ਨੇ। ਪਾਕਿਸਤਾਨ ਦੀ ਵੀ ਹੈ ਔਰ ਅੱਜ ਉਹਨੇ ਇੰਡੀਆ ਨੂੰ ਵੀ ਆਫਰ ਕੀਤਾ ਹੈ ਕਿ ਭਾਈ ਅਸੀਂ ਤੁਹਾਡੀ ਕੋਈ ਵੀ ਮਦਦ ਕਰਨ ਨੂੰ ਤਿਆਰ ਹੈ। ਸੋ ਇਸ ਤੋਂ ਜ਼ਾਹਰ ਹੈ ਜਿਹੜਾ ਇਹਦੇ 'ਚ ਪੋਜ਼ਿਟਿਵ ਨੋਟ ਹੈ ਕਿ ਭਾਈ ਜੇ ਅਲਟੀਮੇਟਲੀ ਇਹ ਆਈਸੋਲੇਸ਼ਨ ਜਾਂ ਕੁਆਰੰਟਾਈਨ ਜਿਹਦੇ ਲਈ ਪੰਜਾਬੀ 'ਚ ਅਸੀਂ ਲਫ਼ਜ਼ ਅਲਾਦਗੀ ਕਵਾਂਗੇ ਇਸ ਨੂੰ ਇੰਪਲੀਮੈਂਟ ਕੀਤਾ ਜਾਂਦਾ ਤੇ ਇਹ ਕੰਟਰੋਲੇਬਲ ਹੈ। ਬਿਲਕੁਲ ਇਸ ਦਾ ਜਿਹੜਾ ਸਪਰੈਡ ਹੈ ਬੜਾ ਫਾਸਟ ਹੈ ਔਰ ਡੈਥ ਰੇਟ ਜ਼ਾਹਰ ਹੈ 3% ਦੇ ਕਰੀਬ ਹੈ, 2 to 3%, ਜਿਹੜਾ ਕਿ ਈਵਨ ਨਾਰਮਲ ਫਲੂ 'ਚ 0.1% ਸੀ। ਪਰ ਕਿਉਂਕਿ ਇਨਕੂਬੇਸ਼ਨ ਪੀਰੀਅਡ ਜਿਹੜਾ ਇਹ ਲੁੱਕ ਕੇ 2 ਹਫ਼ਤੇ ਵਿੱਚ ਰਹਿੰਦਾ ਹੈ, ਇਹ ਸਪਰੈਡਿੰਗ ਟਾਈਮ ਹੁੰਦਾ ਹੈ। ਬਿਲਕੁਲ। ਸੋ ਇਸ ਲਿਹਾਜ਼ ਨਾਲ ਚਾਈਨਾ ਨੇ ਵੂਹਾਨ ਨੂੰ ਕੱਟ ਆਫ ਕੀਤਾ। ਫਿਰ ਕਿਵੇਂ ਉਹਨਾਂ ਨੇ ਕੰਟਰੋਲ ਕੀਤਾ, ਇਹ ਆਪਣੇ ਆਪ ਦੇ ਵਿੱਚ ਇੱਕ ਸਕਸੈਸ ਸਟੋਰੀ ਹੋਏਗੀ। ਔਰ ਈਵਨ ਪ੍ਰੈਜ਼ੀਡੈਂਟ ਟਰੰਪ ਨੇ ਵੀ ਚਾਈਨਾ ਬਾਰੇ ਉਹਨੇ ਕਿਹਾ ਜੀ ਆਈ ਐਮ ਲਿਟਲ ਬਿਟ ਐਂਗਰੀ ਕਿ ਚਾਈਨਾ ਨੇ ਪਹਿਲਾਂ ਕਿਉਂ ਨਹੀਂ ਦੱਸਿਆ, ਪਰ ਉਹਨੇ ਤਾਰੀਫ ਕੀਤੀ ਚਾਈਨਾ ਦੇ ਲੋਕਾਂ ਦੀ ਔਰ ਸ਼ੀ ਜਿਨਪਿੰਗ ਦੀ ਵੀ ਕਿ ਮੇਰਾ ਦੋਸਤ ਹੈ ਇਹ ਉਹ। ਸੋ ਜ਼ਾਹਰ ਹੈ ਵੀ ਚਾਈਨਾ ਨੇ ਜਿਹੜਾ ਇਸ ਸਾਰੇ ਮਾਮਲੇ ਦੇ ਵਿੱਚ ਅਮਰੀਕਾ ਨੂੰ ਵੀ ਜ਼ਰੂਰ ਪੇਸ਼ਕਸ਼ ਕੀਤੀ ਹੋਏਗੀ। ਪਹਿਲੀ ਸਟੇਜ ਤੇ ਜਦੋਂ ਅਮਰੀਕਾ ਨੇ ਮਦਦ ਦੀ ਪੇਸ਼ਕਸ਼ ਕੀਤੀ ਸੀ ਤਾਂ ਚਾਈਨਾ ਨੇ ਠੁਕਰਾ ਦਿੱਤੀ ਸੀ। ਔਰ ਉਹਨਾਂ ਦਾ ਜਿਸ ਕਿਸਮ ਦਾ ਹੁੰਦਾ ਹੈ ਕਿ ਵੀ ਉਹ ਆਪਣਾ ਹੀ ਉਹਨਾਂ ਨੇ ਇੱਕ ਸਿਸਟਮ ਡਿਵੈਲਪ ਕੀਤਾ ਹੋਇਆ। ਬਿਲਕੁਲ। ਇਸੇ ਤਰ੍ਹਾਂ ਈਰਾਨ, ਬੇਸ਼ੱਕ ਈਰਾਨ ਦੇ ਵਿੱਚ ਵੀ ਮੌਤਾਂ ਦੀ ਗਿਣਤੀ 5000 ਤੋਂ ਸ਼ਾਇਦ 6000 ਤੋਂ ਵੀ ਜ਼ਿਆਦਾ ਹੋਏਗੀ, ਲੇਕਿਨ ਇਹ ਈਰਾਨ ਦੀ ਉਹਨਾਂ ਦੀ ਸਿਵਲਾਈਜੇਸ਼ਨ ਦੀ ਬਦੌਲਤ ਹੈ, ਉਹਨਾਂ ਦੀ ਰੈਜ਼ੀਲੀਅੰਸ ਦੀ ਬਦੌਲਤ ਹੈ, ਜਾਂ ਉਹਨਾਂ ਦੇ ਵਿੱਚ ਜਿਹੜਾ ਹਾਈਜੀਨਿਕ ਪਾਰਟ ਵੀ ਹੈ। ਉਹਨਾਂ ਨੇ ਜਿਵੇਂ ਇੱਕ ਜ਼ਮਾਨੇ ਦੇ ਵਿੱਚ ਅੱਜ ਤੋਂ 10, 12, 15 ਸਾਲ ਪਹਿਲਾਂ ਬਹੁਤ ਜ਼ੋਰਦਾਰ ਜਿਹੜਾ ਅਰਥਕੁਏਕ ਆਇਆ ਸੀ ਈਰਾਨ 'ਚ, ਔਰ ਉਦੋਂ ਦੁਨੀਆ ਦੀਆਂ ਜਿਹੜੀਆਂ ਰਿਲੀਫ ਏਜੰਸੀਜ਼ ਨੇ ਔਰ NGOs ਨੇ ਉਹਨਾਂ ਦੀਆਂ ਅੱਖਾਂ ਫੱਟੀਆਂ ਰਹਿ ਗਈਆਂ ਸੀ। ਉਹਨਾਂ ਨੇ ਦੇਖਿਆ ਕਿ ਈਰਾਨ ਨੇ ਕਿੰਨਾ ਜ਼ਬਰਦਸਤ ਆਪਣਾ ਜਿਹੜਾ ਮਦਦਗਾਰੀ ਦਾ ਸਿਸਟਮ ਹੈ ਐਸਟੈਬਲਿਸ਼ ਕੀਤਾ ਹੋਇਆ, ਔਰ ਉਹਨਾਂ ਨੇ ਕਿਸੇ ਦੀ ਮਦਦ ਨਹੀਂ ਸੀ ਲਈ, ਲੇਕਿਨ ਲੋਕਾਂ ਤੱਕ ਪਹੁੰਚ ਵੀ ਸੀ ਔਰ ਕੋਈ ਉਹ ਪੈਨਿਕ ਨਹੀਂ ਹੁੰਦੇ। ਸੋ ਇਸ ਕੋਈ ਸ਼ੱਕ ਨਹੀਂ ਹੈ ਕਿ ਈਰਾਨ ਤੋਂ ਆਉਣ ਵਾਲੇ ਜਿਹੜੇ ਲੋਕ ਸੀ ਉਹ ਕਾਫੀ ਹੱਦ ਤੱਕ ਉਹ ਭਾਵੇਂ ਭਾਰਤ ਦੇ ਵਿੱਚ ਹੋਣ, ਕਸ਼ਮੀਰ ਵਾਦੀ 'ਚ ਵੀ ਉਸ ਦਾ ਅਸਰ ਹੋਇਆ, ਪਾਕਿਸਤਾਨ 'ਚ ਕਾਫੀ ਜ਼ਿਆਦਾ ਹੋਇਆ ਕਿਉਂਕਿ ਈਰਾਨ ਦਾ ਬਾਰਡਰ ਸਿੰਧ ਬਲੋਚਿਸਤਾਨ ਦੇ ਨਾਲ ਲੱਗਦਾ ਹੈ। ਉਹਨਾਂ ਨੇ ਉਸ ਚੈਲੰਜ ਨੂੰ ਨਹੀਂ ਸਮਝਿਆ, ਪਰ ਈਰਾਨ ਨੇ ਵੀ ਜਿਹੜਾ ਇਸ ਦੇ ਨਾਲ ਕਾਫੀ ਹੱਦ ਤੱਕ ਜਿਹੜਾ ਉਹਨੂੰ ਕਾਮਯਾਬੀ ਦੇ ਨਾਲ ਨਜਿੱਠਿਆ। ਇਟਲੀ ਜ਼ਾਹਰ ਹੈ ਕਿ ਇਟਲੀ 'ਚ ਬਹੁਤ ਬੁਰਾ ਹਾਲ ਸੀ, ਪਰ ਹੁਣ ਅਸੀਂ ਦੇਖ ਰਹੇ ਹਾਂ ਕਿ ਨਵੇਂ ਕੇਸਿਸ ਜਿਹੜੇ ਨੇ ਉਹ ਘਟ ਰਹੇ ਨੇ। ਉਹਨਾਂ ਨੇ ਵੀ ਵਿਦਨ ਸਾਰੀਆਂ ਫਲਾਈਟਸ ਕੈਂਸਲ ਕੀਤੀਆਂ ਔਰ ਬਹੁਤ ਸਾਰੇ, ਕਿਉਂਕਿ ਇਟਲੀ ਦੇ ਵਿੱਚ ਵੱਡੀ ਗਿਣਤੀ 'ਚ ਸਿੱਖ ਕੌਮ ਵੀ ਵਸਦੀ ਹੈ। ਜੇ ਮੈਂ ਗਲਤ ਨਾ ਹੋਵਾਂ ਹੁਣ ਤਾਂ ਸ਼ਾਇਦ 70-80 ਤੋਂ ਜ਼ਿਆਦਾ ਗੁਰਦੁਆਰੇ ਨੇ ਇਟਲੀ ਦੇ ਵਿੱਚ, ਕਿਉਂਕਿ ਉਹਨਾਂ ਦਾ ਜਦੋਂ ਈਵਨ ਨਗਰ ਕੀਰਤਨ ਵੀ ਹੁੰਦਾ 60-70 ਹਜ਼ਾਰ ਸਿੱਖ ਉਸ ਜਲੂਸ ਦਾ ਹਿੱਸਾ ਹੁੰਦੇ ਨੇ। ਸੋ ਉੱਥੇ ਵੀ ਜਿੱਥੇ ਸਿੱਖ ਜਥੇਬੰਦੀਆਂ ਨੇ ਜਿਹੜਾ ਉੱਥੇ ਬਾਹਰ ਨਿਕਲ ਕੇ ਮਦਦ ਦੀ ਕੋਸ਼ਿਸ਼ ਕੀਤੀ ਹੈ, ਹਾਲਾਂਕਿ ਉਹਨਾਂ ਦੇ ਆਪਣੇ ਸਿਸਟਮ ਵੀ ਜਿਹੜੇ ਨੇ ਉਹ ਕਾਫੀ ਪੁਖਤਾ ਸਿਸਟਮ ਨੇ, ਲੇਕਿਨ ਇਹ ਇੱਕ ਬੜੀ ਪੋਜ਼ਿਟਿਵ ਗੱਲ ਹੈ। ਇੰਗਲੈਂਡ ਦੇ ਹਵਾਲੇ ਨਾਲ ਵੀ ਅਸੀਂ ਦੇਖ ਰਹੇ ਹਾਂ ਜਿੱਥੇ ਆਉਣ ਵਾਲੇ ਦਿਨਾਂ 'ਚ
ਸਿਚੁਏਸ਼ਨ ਹੋਰ ਵੀ ਵਰਸਟ ਹੋਣ ਜਾ ਰਹੀ ਹੈ। ਪਰ ਉੱਥੇ ਵੀ ਜਿਹੜੀਆਂ ਗੁਰਦੁਆਰਾ ਮੈਨੇਜਮੈਂਟ, ਸਿੱਖ NGOs ਨੇ, ਉਹਨਾਂ ਨੇ ਕਿਤੇ ਫੂਡ ਬੈਂਕ ਐਸਟੈਬਲਿਸ਼ ਕੀਤਾ ਹੈ, ਕਿਤੇ ਹੋਰ ਮਦਦ ਕੀਤੀ ਹੈ, ਔਰ ਲੋਕਾਂ ਦੇ ਵਿੱਚ ਸਾਰੇ ਸਿਸਟਮ ਨੂੰ ਵਲੰਟੈਰਲੀ ਜਿਹੜਾ ਹੈ ਉਹ ਅੱਗੇ ਤੋਰਨ ਦੀ ਜਾਂਚ ਹੈ। ਔਰ ਮੈਂ ਸਮਝਦਾ ਵੀ ਇਹ ਬਿਗਨਿੰਗ 'ਚ ਹੀ ਬਣਦਾ ਸਾਡਾ ਕਿ ਅਸੀਂ ਅਮਰੀਕਾ ਦੇ ਵਿੱਚ ਔਰ ਕੈਨੇਡਾ ਦੇ ਵਿੱਚ, ਅਮਰੀਕਾ 'ਚ ਖਾਸ ਤੌਰ 'ਤੇ ਕਿਉਂਕਿ ਨਿਊਯਾਰਕ 'ਚ ਅਸੀਂ ਬੇਸਡ ਹੈ, ਔਰ ਮੈਂ ਦੇਖ ਰਿਹਾ ਪਿਛਲੇ 3-4 ਦਿਨ ਤੋਂ ਕਿਵੇਂ ਉਹ ਵੀਰ ਹਰਦਿਆਲ ਸਿੰਘ ਹੋਣ, ਭਾਈ ਹਿੰਮਤ ਸਿੰਘ ਹੋਣ, ਭਾਈ ਬਲਜਿੰਦਰ ਸਿੰਘ ਹੋਣ, ਗੁਰਵਿੰਦਰ ਸਿੰਘ ਹੋਣ ਜਿਹੜੇ ਮੈਸੇਚਿਊਸਟਸ ਤੋਂ ਨੇ, ਔਰ ਦਰਜਨਾਂ ਹੋਰ ਸਿੰਘ ਜਿਨ੍ਹਾਂ ਦੇ ਮੈਨੂੰ ਨਾਮ ਵੀ ਨਹੀਂ ਪਤਾ, ਜਿਹੜੇ ਦਿਨ ਰਾਤ ਲੱਗੇ ਹੋਏ ਨੇ। ਕਿਉਂਕਿ ਨਿਊਯਾਰਕ ਸਿਟੀ ਦੀ ਡਿਜ਼ਾਸਟਰ ਮੈਨੇਜਮੈਂਟ ਜਿਹੜੀ ਇਹਨਾਂ ਦੀ ਅਥਾਰਟੀ ਹੁੰਦੀ ਹੈ, ਉਹਨਾਂ ਨੇ ਮੰਗ ਕੀਤੀ ਸੀ ਕਿ ਸਾਨੂੰ ਮੰਡੇ ਸਵੇਰ ਤੱਕ 32,000 ਜਿਹੜੀਆਂ ਨੇ ਰੈਡੀ ਹੌਟ ਮੀਲ ਸਪਲਾਈ ਹੋਣ, ਜਿਹੜੀਆਂ ਉਹਨਾਂ ਨੇ 올ਡ ਏਜ ਲੋਕ ਔਰ ਦੂਸਰੇ ਨੇ ਜਿਹੜੇ 올ਡ ਏਜ ਹੋਮਸ 'ਚ ਨੇ ਜਾਂ ਘਰਾਂ 'ਚ ਨੇ, ਉਹਨਾਂ ਨੂੰ ਤੱਕ ਉਹਨਾਂ ਨੇ ਪਹੁੰਚਾਉਣਾ ਸੀ। ਵੈਰੀ ਨਾਈਸ। ਕਿਵੇਂ ਇਹਨਾਂ ਨੇ ਫਲਸ਼ਿੰਗ ਗੁਰਦੁਆਰਾ ਸਾਹਿਬ ਦੇ ਵਿੱਚ ਸੈਂਟਰ ਐਸਟੈਬਲਿਸ਼ ਕੀਤਾ ਹੈ, ਕਿਵੇਂ ਡੇ ਐਂਡ ਨਾਈਟ, ਕੱਲ੍ਹ ਵੀ ਸਾਰੀ ਰਾਤ ਜਾਗਦੇ ਰਹੇ, ਔਰ ਕਿਵੇਂ ਕਿਤੋਂ ਕੰਟੇਨਰਸ ਰਾਹੀਂ, ਦੂਜਿਆਂ ਰਾਹੀਂ ਸਵੇਰ ਹੋਣ ਤੱਕ ਉਹਨਾਂ ਨੇ ਪਹਿਲੀ ਜਿਹੜੀ ਇੰਸਟਾਲਮੈਂਟ ਸੀ ਉਹ ਉਹਨਾਂ ਤੱਕ ਪਹੁੰਚਾਈ। ਫਿਰ ਹੁਣ ਬੁੱਧਵਾਰ ਉਹਨਾਂ ਦੀ ਨੈਕਸਟ ਪਾਰਟ ਹੈ, ਅੱਜ ਵੀ ਸਾਰੀ ਰਾਤ ਲੱਗਣਗੇ। ਔਰ ਅਸੀਂ ਇਹ ਚਾਹਾਂਗੇ ਕਿ ਭਾਈ ਇਹ ਜਿਹੜੇ ਬਾਕੀ ਗੁਰਦੁਆਰਾ ਸਾਹਿਬਾਨ ਵੀ ਨੇ, ਹਾਲਾਂਕਿ ਕਈਆਂ ਨੇ ਜਿਸ ਕਿਸਮ ਦੀਆਂ ਹਦਾਇਤਾਂ ਸੀ ਉਹਦੇ ਥੱਲੇ ਆਪਣੇ ਕਿਚਨ ਲਾਕਡਾਊਨ ਕੀਤੇ ਹੋਏ ਨੇ, ਲੇਕਿਨ ਇਹ ਇੱਕ ਥਾਂ ਦਾ ਕੰਮ ਨਹੀਂ ਹੈ, ਇੱਕ ਜਥੇਬੰਦੀ ਦਾ ਕੰਮ ਵੀ ਨਹੀਂ। ਔਰ ਇਸ ਨੂੰ ਯੂਨਾਈਟਿਡ ਸਿੱਖਸ ਨੇ, ਵਰਲਡ ਸਿੱਖ ਪਾਰਲੀਮੈਂਟ ਨੇ, ਵੈਸਟ ਕੋਸਟ ਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਔਰ ਹੋਰ ਇੰਡੀਵਿਜੂਅਲ ਆਰਗੇਨਾਈਜੇਸ਼ਨ ਸਾਰਿਆਂ ਨੇ, ਕਿਉਂਕਿ ਵੇੜਾ ਇਹ ਨਹੀਂ ਹੈ ਕਿ ਵੀ ਤੁਸੀਂ ਠੱਪਾ ਲਵਾਉਣਾ ਹੈ ਵੀ ਕਿਹਨੂੰ ਕ੍ਰੈਡਿਟ ਜਾਏ, ਕਿਨੇ ਕੀ ਕੀਤਾ ਹੈ, ਕਿਉਂਕਿ ਇਹ ਸਾਰਾ ਸਿੱਖ ਕੌਮ ਦੇ ਖਾਤੇ 'ਚ ਪੈਂਦਾ ਹੈ। ਔਰ ਕਿਉਂਕਿ ਇਹ ਖਬਰ ਆਪਣੇ ਆਪ 'ਚ ਬੜੀ ਯੂਨੀਕ ਸੀ, ਇੱਕ ਪਾਸੇ ਪੈਨਿਕ ਸੀ, ਲੋਕਾਂ ਦੀਆਂ ਕਾਲਾਂ ਆ ਰਹੀਆਂ ਸੀ। ਮੈਂ ਵੀ 2 ਦਿਨ ਜਿਹੜਾ ਉਹ ਸੈਂਕੜਿਆਂ ਕਾਲਾਂ ਅਟੈਂਡ ਕੀਤੀਆਂ, ਜਿਹੜੇ ਵੀ ਜਿੱਥੇ ਪਤਾ ਲੱਗਦਾ ਵੀ ਹੁਣ ਨਿਊਯਾਰਕ ਜੇ ਤੁਸੀਂ ਟੀਵੀ ਦੇ ਸਾਹਮਣੇ ਬਹਿ ਜਾਓ ਤੇ ਖਬਰਾਂ ਤੇ ਇੰਨੀਆਂ ਖੌਫਨਾਕ ਹੁੰਦੀਆਂ ਕਿ ਬੰਦੇ ਨੂੰ ਲੱਗਦਾ ਵੀ ਕੀ ਹੈ, ਸੋ ਤਾਂ ਵਰੀ ਕਰ ਰਹੇ ਨੇ। ਪਰ ਇਸ ਗੱਲ ਨੇ ਉਹਨਾਂ ਨੂੰ ਵੀ ਰਿਲੀਫ ਦਿੱਤਾ ਹੈ ਕਿ ਭਾਈ ਲੋਕ ਘਰਾਂ 'ਚ ਤਾੜੇ ਹੋਏ ਨੇ, ਕੋਈ ਇੱਕ ਦੂਜੇ ਦੇ ਨੇੜੇ ਜਾਣ ਨੂੰ ਤਿਆਰ ਨਹੀਂ, ਤੇ ਸਿੱਖ ਜਿਹੜੇ ਨੇ ਉਹ ਸਾਰੇ ਸੇਫਟੀ ਮੇਸ਼ਰਸ ਲੈ ਕੇ, ਕਿਉਂਕਿ ਜਿਹੜਾ ਲੰਗਰ ਤਿਆਰ ਹੋ ਰਿਹਾ ਹੈ ਫਲਸ਼ਿੰਗ ਦੇ ਵਿੱਚ ਵੀ, ਉਹ ਅੰਡਰ ਉਹਨਾਂ ਦੇ ਹਦਾਇਤਾਂ ਦੇ ਥੱਲੇ ਹੈ, ਉਹਨਾਂ ਦੇ ਹੈਲਥ ਡਿਪਾਰਟਮੈਂਟ ਟੇਕਿੰਗ ਹਾਈਜੀਨਿਕ ਜਿਹੜੇ ਇੰਸਟਰਕਸ਼ਨਸ ਨੇ, ਫੋਲੋਇੰਗ them fully। ਸੋ ਇਹ ਦਰਜਨਾਂ ਨੌਜਵਾਨ ਜਾਗਦੇ ਰਹੇ ਸਾਰੀ ਰਾਤ, ਔਰ ਆਉਣ ਵਾਲੇ ਦਿਨਾਂ 'ਚ ਵੀ ਇਹ ਹੋਣਾ। ਸੋ ਅਸੀਂ ਸਮਝਦੇ ਹਾਂ ਕਿ ਵੀ ਇਸ ਨੂੰ ਜੇ ਅੱਡ-ਅੱਡ ਗੁਰਦੁਆਰਿਆਂ ਦੇ ਵਿੱਚ ਰੋਟੇਸ਼ਨ ਵਾਈਜ਼ ਵੀ ਚੱਲੇ, ਕਿਉਂਕਿ ਇਹ 30-35 ਹਜ਼ਾਰ ਦੀ ਜਿਹੜੀ ਫਿਗਰ ਹੈ ਇਹ ਆਉਣ ਵਾਲੇ ਪੀਰੀਅਡ 'ਚ ਵੱਧ ਵੀ ਸਕਦੀ ਹੈ। ਔਰ ਕਿੰਨੀਆਂ ਤੁਹਾਡੇ ਲਈ ਇਹ ਬੜਾ ਜ਼ਰੂਰੀ ਹੈ ਕਿ ਵੀ ਇਹ ਮਲਟੀਪਲ ਥਾਵਾਂ ਦੇ ਉੱਤੇ ਇਹ ਸੇਵਾ ਹੋਣੀ ਚਾਹੀਦੀ ਹੈ, ਤਾਂ ਕਿ ਜੇ ਗੱਲ ਲੌਂਗ ਟਰਮ ਜਾਂਦੀ ਹੈ, ਘੱਟੋ ਘੱਟ ਮਾਰਚ 31 ਤੱਕ ਤਾਂ ਮਿਨੀਮਮ ਹੈ, ਅਪ੍ਰੈਲ ਦੇ ਫਸਟ ਵੀਕ ਤੱਕ ਵੀ ਜਾ ਸਕਦੀ ਹੈ। ਬਾਕੀ ਪਤਾ ਲੱਗੇਗਾ ਕਿ ਵੀ ਜਦੋਂ ਪ੍ਰੈਜ਼ੀਡੈਂਟ ਟਰੰਪ ਜਾਂ ਦੂਜਾ, ਕਿਉਂਕਿ ਸਟੇਟ ਆਫ ਐਮਰਜੈਂਸੀ ਚੱਲ ਰਹੀ ਹੈ, ਨਿਊਯਾਰਕ ਮੁਕੰਮਲ ਲਾਕਡਾਊਨ ਹੈ, ਸਿਰਫ ਐਸੈਂਸ਼ੀਅਲ ਸਰਵਿਸਿਜ਼ ਦੀ ਜਿਹੜੀਆਂ ਨੇ ਉਹਨਾਂ ਨੇ ਅਲਾਉ ਕੀਤੀਆਂ। ਸੋ ਇਸ ਸਾਰੇ ਦੇ ਵਿੱਚ ਅਸੀਂ ਸਮਝਦੇ ਹਾਂ ਕਿ ਜਿੱਥੇ ਇਹਨਾਂ ਦੇ ਨੂੰ ਸੈਲੂਟ ਕਰਨਾ ਬਣਦਾ ਹੈ, ਜਿਹੜੇ ਇਸ ਵੇਲੇ ਵਲੰਟੀਅਰ ਕੰਮ ਕਰ ਰਹੇ ਨੇ, ਉੱਥੇ ਮੈਡੀਕਲ ਕਮਿਊਨਿਟੀ, ਮੈਂ ਸਮਝਦਾ ਵੀ ਡਾਕਟਰਸ, ਨਰਸਿਸ, ਉਹਨਾਂ ਦੇ ਅਟੈਂਡੈਂਟਸ ਜਿਹੜੇ ਆਪਣੇ ਬੱਚਿਆਂ ਨੂੰ ਪਿੱਛੇ ਛੱਡ ਕੇ ਆਉਂਦੇ ਨੇ, ਔਰ ਕਿੰਨੀ ਤੇਜ਼ੀ ਨਾਲ ਕੌਣ ਕਿੰਨਾ ਪ੍ਰਭਾਵਿਤ ਹੁੰਦਾ ਹੈ। ਔਰ ਮੈਂ ਦੇਖ ਰਿਹਾ ਸੀ ਵੀ ਹਾਲਾਂਕਿ ਇਟਲੀ ਦੇ ਵਿੱਚ ਵੀ ਜਿਹੜੀਆਂ ਕੈਜੂਅਲਟੀਜ਼ ਨੇ 2 ਤੋਂ 3% ਮੈਡੀਕਲ ਨੇ, ਉਹਨਾਂ ਦੇ ਵਿੱਚ ਡਾਕਟਰਸ, ਨਰਸਿਸ। ਇਸੇ ਤਰ੍ਹਾਂ ਚਾਈਨਾ ਦੇ ਹਵਾਲੇ ਨਾਲ ਵੀ ਪਹਿਲਾਂ ਡਾਕਟਰਾਂ ਦੀ ਗੱਲ ਹੋਈ, ਔਰ ਕੱਲ੍ਹ ਹੀ ਮੈਂ ਦੇਖ ਰਿਹਾ ਸੀ ਕਿ ਪਾਕਿਸਤਾਨ ਦੇ ਡਾਕਟਰ ਉਸਾਮਾ ਰਿਆਜ਼ ਜਿਹੜੇ ਗਿਲਗਿਤ ਬਾਲਸਤਾਨ ਦੇ ਵਿੱਚ ਡੇ ਐਂਡ ਨਾਈਟ ਸਰਵ ਕਰ ਰਹੇ ਸੀ ਕਰੋਨਾ ਪੇਸ਼ੈਂਟਸ ਨੂੰ, ਉਹਨਾਂ ਦੀ ਵੀ ਡੈਥ ਹੋਈ ਹੈ। ਔਰ ਇਹ ਹੈ ਜਿਹੜਾ ਦੇਖੋ, ਜਦੋਂ ਅਸੀਂ ਸ਼ਹੀਦ ਲਫ਼ਜ਼ ਦਾ ਮਾਨਾ ਦੇਖਦੇ ਹਾਂ, ਜਿਹਦਾ ਮਤਲਬ ਹੈ ਗਵਾਹੀ ਦੇਣ ਵਾਲਾ, ਸ਼ਹਾਦਤ ਲਫ਼ਜ਼ ਉਹਦੇ ਚੋਂ ਹੀ ਆਇਆ, ਅਰਬੀ ਜ਼ਬਾਨ ਦਾ ਫਰਜ਼ ਹੈ, ਲਫ਼ਜ਼ ਹੈ। ਹੁਣ ਇਹਦਾ ਮਤਲਬ ਇਹ ਹੁੰਦਾ ਹੈ ਕਿ ਸ਼ਹੀਦ ਦੇ ਕੋਲ ਕੋਈ ਚੋਇਸ ਹੁੰਦੀ ਹੈ ਕਿ ਵੀ ਕੀ ਉਹਨੇ ਉਸ ਰਸਤੇ ਤੇ ਤੁਰਨਾ ਹੈ, ਉਹਨੂੰ ਪਤਾ ਹੈ ਵੀ ਮੌਤ ਉਹਨੂੰ ਦੀ ਇੰਤਜ਼ਾਰ। ਜਿੱਥੇ ਅਸੀਂ ਸ਼ਹੀਦ ਭਗਤ ਸਿੰਘ ਜਾਂ ਦੂਸਰਿਆਂ ਦੀ ਗੱਲ ਕਰ ਰਹੇ ਹਾਂ,
ਉਹਨਾਂ ਦੇ ਉਹ ਵੀ ਬਾਕੀਆਂ ਵਾਂਗ ਗੁਲਾਮੀ ਕਬੂਲ ਕੇ ਰਹਿ ਸਕਦੇ ਸੀ, ਰਹੀ ਜਾਂਦੇ ਸੀ ਲੋਕ। ਕੋਈ ਰਾਏ ਬਹਾਦਰ ਬਣਿਆ, ਕੋਈ ਸਰਦਾਰ ਬਹਾਦਰ ਬਣਿਆ, ਕੋਈ ਖਾਨ ਬਹਾਦਰ ਬਣਿਆ। ਪਰ ਇਹਨਾਂ ਯੰਗ ਬੱਚਿਆਂ ਨੇ 21 ਸਾਲਾਂ ਦਾ ਭਗਤ ਸਿੰਘ ਫਾਂਸੀ ਤੇ ਚੜ੍ਹ ਜਾਂਦਾ ਹੈ, ਉਹਨਾਂ ਦੇ ਸਾਹਮਣੇ ਉਹਨਾਂ ਨੇ ਕਿਹਾ ਵੀ ਨਹੀਂ, ਇਹ ਜਿਵੇਂ ਟੀਪੂ ਸੁਲਤਾਨ ਦੇ ਹਵਾਲੇ ਨਾਲ ਕਿਹਾ ਜਾਂਦਾ ਹੈ ਕਿ ਵੀ ਉਹਦੇ ਲਫ਼ਜ਼ ਨੇ ਕਿ ਗਿੱਦੜ ਦੀ 100 ਸਾਲ ਦੀ ਜ਼ਿੰਦਗੀ ਨਾਲੋਂ ਸ਼ੇਰ ਦੀ ਇੱਕ ਦਿਨ ਦੀ ਜ਼ਿੰਦਗੀ ਜਿਹੜੀ ਆ ਉਹ ਜ਼ਿਆਦਾ ਬਿਹਤਰ ਹੁੰਦੀ ਹੈ। ਸੋ ਉਹਨਾਂ ਨੇ ਉਸ ਰਸਤੇ ਨੂੰ ਚੁਣਿਆ। ਸੋ ਮੈਂ ਸਮਝਦਾ ਵੀ ਅੱਜ ਵੀ ਜਦੋਂ ਅਸੀਂ ਇਹਨਾਂ ਯੋਧਿਆਂ ਨੂੰ ਦੇਖਦੇ ਹਾਂ, ਮੈਡੀਕਲ ਕਮਿਊਨਿਟੀ ਹੈ ਜਾਂ ਇਹ ਵਲੰਟੀਅਰਸ ਨੇ ਜਿਨ੍ਹਾਂ ਨੂੰ ਪਤਾ ਹੈ ਕਿ ਵੀ ਉਹਨਾਂ ਨੂੰ ਵੀ ਇਨਫੈਕਸ਼ਨ ਹੋ ਸਕਦੀ ਹੈ, ਔਰ ਇਸ ਡਾਕਟਰ ਉਸਾਮਾ ਰਿਆਜ਼ ਨੇ ਆਪਣੀ ਜਾਨ ਦਿੱਤੀ ਹੈ। ਹੁਣ ਉਹਦੇ ਤੇ ਕਿੰਨੇ ਡਿਪੈਂਡੈਂਟ ਹੋਣਗੇ, ਉਹਨਾਂ ਦੀ ਮਾਂ ਹੈ, ਪਿਤਾ ਹੈ, ਵਾਈਫ ਹੈ, ਬੱਚੇ ਨੇ, ਭਰਾ ਨੇ, ਲੇਕਿਨ ਉਹਨਾਂ ਦੇ ਸਾਹਮਣੇ ਜਦੋਂ ਇਨਸਾਨੀਅਤ ਦੀ ਗੱਲ ਹੁੰਦੀ ਹੈ ਤਾਂ ਫਿਰ ਇਹਨਾਂ ਦਾ ਰੁਤਬਾ ਵੀ ਉਹ ਸ਼ਹੀਦ ਵਾਲਾ ਹੀ ਹੈ। ਔਰ ਮੈਂ ਸਮਝਦਾ ਕਿ ਵੀ ਇਹ ਦੁਨੀਆ ਭਰ ਦੇ ਵਿੱਚ ਜਿੱਥੇ ਇਹ ਸਾਰੇ ਯੋਧੇ ਰੀਅਰ ਵਾਰੀਅਰ ਜਿਹੜੇ ਨੇ ਉਹ ਲੜ ਰਹੇ ਨੇ ਦੂਸਰਿਆਂ ਨੂੰ ਜ਼ਿੰਦਗੀ ਦੇਣ ਦੇ ਲਈ, ਆਪਣੀ ਪਰਵਾਹ ਕੀਤੇ ਬਿਨਾਂ ਉਹਨਾਂ ਨੂੰ ਵੀ ਆਪਣੀਆਂ ਯਾਦਾਂ ਦੇ ਵਿੱਚ, ਆਪਣੀਆਂ ਦੁਆਵਾਂ ਦੇ ਵਿੱਚ, ਆਪਣੀਆਂ ਅਰਦਾਸਾਂ 'ਚ ਲਿਆਈਏ। ਇਹ ਨਹੀਂ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਵਾਂਗ ਜਿਹੜਾ ਕਹਿ ਤਾਂ ਲੋਕਾਂ ਨੂੰ ਇਹ ਰਿਹਾ ਕਿ ਵੀ ਇਹ ਦੇਖੋ ਜਿਹੜਾ ਇਸ ਰਾਤ ਨੂੰ ਇਹ ਜਨਤਾ ਕਰਫਿਊ ਹੋ ਗਿਆ ਔਰ ਤੁਸੀਂ ਤਾਲੀ ਤੇ ਥਾਲੀ ਵਜਾਓ, ਔਰ ਨਾਲ ਉਹਨਾਂ ਨੂੰ ਕਿਹਾ ਜੀ ਉਹ ਜਿਹੜੇ ਮੈਡੀਕਲ ਸਟਾਫ ਵਾਲੇ, ਜਿਹੜੇ ਐਸੈਂਸ਼ੀਅਲ ਸਰਵਿਸਿਜ਼ ਵਾਲੇ, ਜਿਹੜੇ ਦੂਜੇ ਵਾਟਰ ਸਪਲਾਈ ਤੁਹਾਨੂੰ ਪਹੁੰਚਾ ਰਹੇ ਨੇ ਉਹਨਾਂ ਦੇ ਲਈ। ਔਰ ਮੈਨੂੰ ਵੀ ਇਹ ਲੱਗਾ ਕਿ ਵੀ ਇਹਨਾਂ ਨੂੰ ਆਲ ਆਫ ਏ ਸਡਨ ਇਹ ਮੈਡੀਕਲ ਤੇ ਵਾਟਰ ਸਪਲਾਈ ਤੇ ਐਸੈਂਸ਼ੀਅਲ ਕਿੱਥੋਂ, ਜਦੋਂ ਤੱਕ ਹਕੀਕਤ ਸਾਹਮਣੇ ਨਹੀਂ ਆਈ, ਉਹ ਇਹ ਕਿ ਇਹਨਾਂ ਦੇ ਹਿੰਦੂ ਪੁਰਾਣਾਂ ਦੇ ਵਿੱਚ ਇਹ ਲਿਖਿਆ ਹੋਇਆ ਕਿ ਇਹ ਜਿਹੜੀ ਕੋਈ ਭੂਤ ਔਰ ਕੋਈ ਡਾਇਨ, ਕੋਈ ਘੋਸਟ, ਜਿਹਨੂੰ ਅੰਗਰੇਜ਼ੀ ਦਾ ਇੱਕੋ ਹੀ ਸ਼ਬਦ ਹੈ ਪਰ ਇਹਨਾਂ ਦੇ ਮਲਟੀਪਲ ਨੇ, ਉਹਨਾਂ ਦੇ ਵਿੱਚ ਪ੍ਰੇਤ ਆਤਮਾਵਾਂ ਵੀ ਨੇ, ਭੂਤ ਵੀ ਨੇ, ਕੁਝ ਹੋਰ ਵੀ ਨੇ, ਕਿ ਇਹਨਾਂ ਨੂੰ ਭਜਾਉਣ ਦੇ ਲਈ ਸ਼ੰਖ ਵਜਾਣਾ ਤੇ ਥਾਲੀ ਖੜਕਾਣਾ, ਇਹ ਜਿਹੜਾ ਬੜਾ ਅਹਿਮ ਹੁੰਦਾ ਹੈ। ਇਹਦੇ ਨਾਲ ਇਹ ਦੌੜ ਜਾਂਦੇ ਨੇ। ਔਰ ਮੇਰੀ ਕੁਦਰਤੀ ਬੰਗਾਲ ਦੇ ਹਵਾਲੇ ਨਾਲ ਵੀ ਗੱਲ ਹੋਈ ਤੇ ਮੈਨੂੰ ਉੱਥੇ ਦੱਸਿਆ ਗਿਆ ਕਿ ਬੰਗਾਲ ਦੇ ਵਿੱਚ ਵੀ ਜਦੋਂ, ਕਿਉਂਕਿ ਸਮੁੰਦਰ ਦਾ ਕੰਢਾ ਹੈ, ਬੇ ਆਫ ਬੰਗਾਲ ਹੈ, ਜਦੋਂ ਕੋਈ ਤੂਫਾਨ ਵਗੈਰਾ ਆਉਂਦਾ ਜਾਂ ਆਉਣ ਦਾ ਹੁੰਦਾ ਤੇ ਲੋਕ ਬਾਹਰ ਨਿਕਲ ਕੇ ਥਾਲੀਆਂ ਖੜਕਾਉਂਦੇ ਨੇ। ਉਹਨਾਂ ਨੂੰ ਇਹ ਹੈ ਕਿ ਵੀ ਇਹ ਵੀ ਇੱਕ ਭੂਤ ਹੀ ਹੈ ਜਿਹੜਾ ਇਹਦੇ ਨਾਲ ਦੌੜਾਇਆ ਜਾ ਸਕਦਾ। ਹੁਣ ਇਹ ਜਿਹੜਾ ਵਰਤਾਰਾ ਸੀ, ਹੁਣ ਜਿੱਥੇ ਇੱਕ ਪਾਸੇ ਵਰਲਡ ਹੈਲਥ ਆਰਗੇਨਾਈਜੇਸ਼ਨ ਤੋਂ ਲੈ ਕੇ ਥੱਲੇ ਤੱਕ ਸਭ ਦੀਆਂ ਹਦਾਇਤਾਂ ਨੇ ਕਿ ਇਹਨੂੰ ਤੁਸੀਂ ਕਿਵੇਂ, ਇਸ ਦਾ ਇੱਕੋ ਇੱਕ ਜਿਹੜਾ ਪ੍ਰੀਵੈਂਟਿਵ ਮੇਸ਼ਰ ਹੈ ਉਹ ਹੈ ਅਲਾਦਗੀ, ਕੁਆਰੰਟਾਈਨ, ਸੈਪਰੇਸ਼ਨ। ਔਰ ਤੁਸੀਂ ਦੇਖ ਰਹੇ ਹੋ ਕਿ ਵੀ ਇਹ ਥਾਲੀਆਂ ਲੈ ਕੇ ਇਕੱਠੇ ਹੋ ਕੇ ਜਲੂਸ ਕੱਢ ਰਹੇ ਨੇ, ਇਕੱਠੇ ਇੱਕ ਦੂਜੇ ਦੇ ਨਾਲ, ਜਿਨ੍ਹਾਂ ਦੇ ਵਿੱਚ ਉਹਨਾਂ ਦੇ ਸਾਰੇ ਲੀਡਰ ਤੇ ਦੂਜੇ ਤੀਜੇ ਸ਼ਾਮਲ ਨੇ। ਔਰ ਉਹ ਗਧੇ ਜਿਹੜੇ ਦੁਨੀਆ ਨੂੰ ਬੇਵਕੂਫ ਬਣਾਉਂਦੇ ਨੇ, ਉੱਥੇ ਬਾਲੀਵੁੱਡ ਦੇ ਵਿੱਚ ਬੈਠੇ ਹੋਏ ਫਿਲਮੀ ਐਕਟਰ ਦੂਜੇ ਤੀਜੇ, ਉਹ ਵੀ ਇਸ ਕੰਮ ਤੇ ਲੱਗੇ ਹੋਏ ਨੇ, ਥਾਲੀ ਵਜਾਣ, ਨਹੀਂ ਥਾਲੀਆਂ ਵਜਾ ਰਹੇ ਨੇ। ਹੁਣ ਇਹ ਸਾਰਾ ਹੀ ਹਿੰਦੂ, ਹੁਣ ਇਹ ਹੈ ਜਦੋਂ ਇਹਨੇ ਔਰਵਿਲੀਅਨ 1984 ਉਹਨੇ ਆਪਣਾ ਨਾਵਲ ਲਿਖਿਆ, ਉਹਦੇ 'ਚ ਉਹਨੇ ਇੱਕ ਟਰਮ ਯੂਜ਼ ਕੀਤੀ, ਸੂਡੋ ਸਪੀਕ। ਹੁਣ ਸੂਡੋ ਇਹ ਪੀ ਦੇ ਨਾਲ ਲਿਖਿਆ ਜਾਂਦਾ, ਸੂਡੋ ਹੁੰਦਾ ਝੂਠਾ। ਜਿਵੇਂ ਮੈਨੂੰ ਯਾਦ ਹੈ ਕਿ ਜਦੋਂ ਤੁਸੀਂ ਪਹਿਲਾਂ ਅਮੀਬਾ ਜਿਹੜਾ ਪਹਿਲੀ ਲਾਈਫ ਦੀ ਜਦੋਂ ਐਸਟੈਬਲਿਸ਼ ਹੋਣ ਦੀ ਗੱਲ ਹੁੰਦੀ ਹੈ ਇਸ ਧਰਤੀ ਤੇ ਉਸ ਬਾਰੇ ਕਿਹਾ ਜਾਂਦਾ ਹੈ ਕਿ ਵੀ ਉਹਦੇ ਪੈਰ ਝੂਠੇ ਹੁੰਦੇ ਨੇ ਤੇ ਉਹਨਾਂ ਦੇ ਲਈ ਲਫ਼ਜ਼ ਹੁੰਦਾ ਸੂਡੋਪੋਡੀਆ। ਉਦੋਂ ਇਹ ਸੂਡੋ ਪੀ ਦੇ ਨਾਲ ਲਿਖਿਆ ਸੀ। ਹੁਣ ਇਹ ਜਦੋਂ ਇਹਨੇ ਔਰਵਿਲੀਅਨ ਨੇ ਸੂਡੋ ਸਪੀਕ ਕਿਹਾ ਤੇ ਇਹਦਾ ਮਤਲਬ ਇਹੀ ਹੈ ਜੋ ਮੋਦੀ ਐਂਡ ਕੰਪਨੀ ਨੇ ਕੀਤਾ, ਇਹ ਹੈ ਸੂਡੋ ਸਪੀਕ। ਬਿਲਕੁਲ, ਕਿ ਤੁਸੀਂ ਕਹਿ ਰਹੇ ਹੋ ਕਿ ਜੀ ਅਸੀਂ ਡਾਕਟਰਾਂ, ਨਰਸਾਂ, ਐਸੈਂਸ਼ੀਅਲ ਸਰਵਿਸਿਜ਼, ਵਾਟਰ ਸਪਲਾਈ, ਦੂਸਰੀਆਂ ਜਿਹੜੀਆਂ ਇਲੈਕਟ੍ਰਿਸਿਟੀ ਸਪਲਾਈ, ਉਹਨਾਂ ਨੂੰ ਅਸੀਂ ਯਾਦ ਕਰ ਰਹੇ ਹਾਂ, ਉਹਨਾਂ ਦੀ ਯਾਦ 'ਚ ਤਾੜੀਆਂ ਵਜਾਓ ਔਰ ਉਹਨਾਂ ਦੀ ਯਾਦ 'ਚ ਥਾਲੀਆਂ ਖੜਕਾਓ। ਪਰ ਅਸਲ ਇਹ ਨਹੀਂ ਸੀ। ਅਸਲ ਜਿਹੜਾ ਉਹਨਾਂ ਦਾ ਹਿੰਦੂਤਵਾ ਦਾ ਏਜੰਡਾ ਹੈ, ਜਿੱਥੇ ਇੱਕ ਪਾਸੇ ਅੱਜ ਹੀ ਪ੍ਰਾਗਵੀ ਉਹਨੇ ਪ੍ਰਾਚੀ ਸਾਧਵੀ ਨੇ ਕਿਹਾ ਕਿ ਜੀ ਬ੍ਰੈਡ ਦੇ ਉੱਤੇ ਰੋਜ਼ ਸਵੇਰੇ ਜਿਹੜਾ ਗੋਹਾ ਹੈ ਉਹ ਬਟਰ ਦੀ ਥਾਂ ਤੇ ਉਹ ਇਸਤੇਮਾਲ ਕਰੋ, ਉਹੀ ਇਲਾਜ ਹੈ। ਮੂੰਹ ਤਾਂ ਪਿਆ ਹੀ ਰਹੇ ਨੇ। ਹੁਣ ਉਹਦੇ ਨਾਲ ਕਿਉਂਕਿ ਇਹ ਹੁਣ ਜਿਹੜਾ ਫੋਲੋ ਕਰ ਰਹੇ ਨੇ ਉੱਥੇ ਲਾਈਨ ਆਫ ਟ੍ਰੀਟਮੈਂਟ, ਉਹ ਪੁਰਾਣਿਕ ਹਿੰਦੂਤਵਾ ਦਾ ਏਜੰਡਾ। ਔਰ ਉਹਦੇ ਥੱਲੇ ਉਹਨਾਂ ਨੇ ਇਹ ਪਾਰਟ ਵੀ ਲਿਆਂਦਾ ਕਿ ਵੀ
ਇਹ ਜਿਹੜਾ ਉਹ ਥਾਲੀਆਂ ਖੜਕਾਓ ਔਰ ਦੂਜਾ ਭੂਤਾਂ ਨੂੰ ਦੌੜਾਓ ਥਾਂ ਥਾਂ ਤੇ, ਔਰ ਇਹ ਵੀ ਹੁਣ ਜਿਹੜਾ ਸ਼ੁਰੂ ਹੋ ਗਿਆ। ਔਰ ਇਹ ਕੋਈ ਨਵੀਂ ਗੱਲ ਨਹੀਂ ਹੈ, ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਸਮਾਲ ਪੌਕਸ ਜਿਹਨੂੰ ਚੇਚਕ ਕਹਿੰਦੇ ਨੇ, ਪਰ ਉਹਦੇ 'ਚ ਜੇ ਤੁਸੀਂ ਪੰਜਾਬੀ 'ਚ ਦੇਖੋ ਤੇ ਉਹਦਾ ਨਾਂ ਹੀ ਸੀਤਲਾ ਮਾਤਾ ਹੈ। ਔਰ ਕਿੰਨੇ ਮੰਦਿਰ ਨੇ ਭਾਰਤ ਭਰ ਦੇ ਵਿੱਚ ਸੀਤਲਾ ਮਾਤਾ ਦੇ, ਕਿਉਂਕਿ ਇਹੀ ਬਿਲੀਫ ਕੀਤਾ ਗਿਆ ਸੀ ਕਿ ਇਹ ਜਿਹੜੀ ਕਿਉਂਕਿ ਚੇਚਕ ਹੁੰਦੀ ਸੀ ਬਹੁਤ ਵਾਰੀ ਬੱਚਿਆਂ ਨੂੰ ਬਹੁਤ ਜ਼ਿਆਦਾ ਹੁੰਦੀ ਕਿਸੇ ਦੀ। ਹੁਣ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੇ ਚਿਹਰੇ ਦੇ ਉੱਤੇ ਵੀ ਉਹਦੇ ਜਿਹੜੇ ਨੇ ਸੀਤਲਾ ਦੇ ਦਾਗ ਸੀ, ਔਰ ਬਹੁਤ ਵਾਰੀ ਹੁੰਦਾ ਸੀ ਜਿਹਦੇ ਚਿਹਰੇ ਤੇ ਨੇ ਉਹਨੂੰ ਕਹਿੰਦਾ ਸੀ ਮਾਤਾ ਦੇ ਦਾਗ ਨੇ, ਤੇ ਉਦੋਂ ਸਮਝ ਨਹੀਂ ਸੀ ਆਉਂਦਾ ਵੀ ਕੀ ਹੈ, ਵੀ ਉਹ ਸੀਤਲਾ ਮਾਤਾ ਗੋਡੈਸ ਸੀਤਲਾ, ਔਰ ਉਹਨੂੰ ਪੂਰਾ ਜਿਵੇਂ ਕਾਲਕਾ ਅਵਤਾਰ ਹੈ ਇਵੇਂ ਗੋਡੈਸ ਸੀਤਲਾ ਉਹਦੇ ਮੰਦਰ ਨੇ। ਔਰ ਜਦੋਂ ਈਵਨ ਬਾਅਦ ਸਮਾਲ ਪੌਕਸ ਕੰਟਰੋਲ ਵੀ ਹੋ ਗਈ ਤੇ ਖਸਰਾ ਮੀਜ਼ਲਸ ਜਿਹਨੂੰ ਕਹਿੰਦੇ ਨੇ, ਹੁਣ ਤਾਂ ਉਹਦੀ ਵੈਕਸੀਨੇਸ਼ਨ ਹੁੰਦੀ ਹੈ। ਤੇ ਅੱਜ ਤੋਂ ਮੈਂ 30-35 ਸਾਲ ਪਹਿਲਾਂ ਦੀ ਗੱਲ ਕਰ ਰਿਹਾ ਵੀ ਜਿਹਨੂੰ ਖਸਰਾ ਵੀ ਨਿਕਲਦਾ ਸੀ ਛੋਟੇ ਬੱਚੇ ਨੂੰ, ਤੇ ਉਹਨੂੰ ਲੈ ਕੇ ਉਹ ਸੀਤਲਾ ਮੰਦਰ ਗਏ ਹੁੰਦੇ ਸੀ ਲੋਕ ਕਿ ਜੀ ਭਾਵੇਂ ਇਹ ਉਹ ਮਾਤਾ ਨਹੀਂ ਹੈ ਜਿਹੜੀ ਆ, ਉਹ ਤਾਂ ਮਾਤਾ ਹੁਣ ਵਾਪਸ ਚਲੀ ਗਈ ਜਦੋਂ ਦੀ ਉਹ ਵੈਕਸੀਨੇਸ਼ਨ ਆਈ। ਉਹ ਤਾਂ ਨਹੀਂ ਸੀ ਵੈਕਸੀਨੇਸ਼ਨ ਕਹਿੰਦਾ ਕਿ ਮਾਤਾ, ਪਰ ਇਹ ਵੀ ਮਾਤਾ ਦਾ ਹੀ ਪਾਰਟ ਹੈ। ਸੋ ਹੁਣ ਸੀਤਲਾ ਤਾਂ ਮਾਤਾ ਸੀ। ਹੁਣ ਕਰੋਨਾ ਨੂੰ ਪਤਾ ਨਹੀਂ ਇਹਨਾਂ ਨੇ, ਹੈ ਤਾਂ ਨਾ ਉਹਦਾ ਪਿਓ ਵਰਗਾ, ਕਰੋਨਾ ਪਿਓ ਕਹਿਣਗੇ ਥਾਲੀਆਂ ਤੇ ਇਹਦਾ ਖੜਕਾ ਰਹੇ ਨੇ। ਔਰ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਕਿਤੇ ਨਾ ਕਿਤੇ ਬੈਠੇ ਇਹਨਾਂ ਦੇ ਜਿਹੜੇ ਪੰਡਤ ਨੇ ਉਹ ਉਹਦੀ ਕਰੋਨਾ ਦੀ ਮੂਰਤੀ, ਪਹਿਲਾਂ ਹੀ ਕਹਿ ਹੀ ਚੁੱਕਾ ਹਿੰਦੂ ਮਹਾਸਭਾ ਦਾ ਪ੍ਰਧਾਨ ਕਿ ਵੀ ਇਹ ਵਿਸ਼ਨੂੰ ਦਾ ਅਵਤਾਰ ਹੈ, ਚੀਨੀਆਂ ਨੂੰ ਸਬਕ ਸਿਖਾਉਣ ਆਇਆ, ਪਰ ਚੀਨ ਵਾਲਿਆਂ ਨੇ ਤਾਂ ਉਹਨੂੰ ਭੁੰਨ ਕੇ ਖਾ ਲਿਆ, ਇੱਧਰ ਨੂੰ ਉਹਨੇ ਸੁੱਟ ਦਿੱਤਾ। ਹੁਣ ਉਹਨਾਂ ਨੂੰ ਕਰ ਲਓ ਡੀਲ ਕਿ ਵੀ ਲਾ ਦਿਓ ਤਾਲੀ ਖੜਕਾਓ ਥਾਲੀ ਖੜਕਾਓ। ਉਹਨਾਂ ਨੇ ਤਾਂ ਕੋਈ ਤਾਲੀਆਂ ਨਹੀਂ ਖੜਕਾਈਆਂ, ਉਹਨਾਂ ਨੇ ਤਾਂ ਵੈਸੇ ਹੀ ਖੜਕਾਤਾ ਕਰੋਨਾ ਨੂੰ, ਇਕੱਲੇ ਰੱਖ ਕੇ ਹੀ ਮਾਰਤਾ, ਭੁੱਖੇ ਰੱਖ ਕੇ ਹੀ ਮਾਰਤੇ। ਸੋ ਕੁੱਲ ਮਿਲਾ ਕੇ ਅਸੀਂ ਇਹ ਦੇਖ ਰਹੇ ਹਾਂ ਕਿ ਵੀ, ਔਰ ਇਹ ਸਾਰੇ 'ਚ ਇਹਨੂੰ ਕੋਈ ਕਹੋ ਜੀ ਐਵੇਂ ਕੁਛ ਅਨਪੜ੍ਹਾਂ ਦਾ ਐਵੇਂ ਸੁਪਰ ਸਟੇਜ ਨਹੀਂ। ਹੁਣ ਤੁਸੀਂ ਇਸ ਸਾਰੇ ਦੇ ਵਿੱਚ ਦੇਖੋ ਕਿ ਵੀ ਅਮਿਤਾਭ ਬੱਚਨ, ਹਾਲਾਂਕਿ ਮੇਰੇ ਮਨ 'ਚ ਇਸ ਬੰਦੇ ਦੇ ਲਈ ਹਮੇਸ਼ਾ ਹੀ ਇੱਕ ਕੰਟੈਂਪਟ ਹੈ, ਕਿਉਂਕਿ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੇ ਲਈ ਵੀ ਇਹ ਜ਼ਿੰਮੇਵਾਰ ਹੈ। ਇਹ ਇੰਦਰਾ ਗਾਂਧੀ ਦਾ ਮੂੰਹ ਬੋਲਾ ਪੁੱਤਰ ਬਣਿਆ ਹੋਇਆ, ਪਤਾ ਨਹੀਂ ਅਸਲੀ ਪੁੱਤਰ ਹੀ ਸੀ ਉਹਦਾ, ਕਿਉਂਕਿ ਇਹ ਅਮਿਤਾਭ ਬੱਚਨ ਦਾ ਪਿਓ ਹਰੀਵੰਸ਼ ਰਾਏ ਬੱਚਨ ਤੇ ਇਹ ਸਾਰੇ ਇਲਾਹਾਬਾਦ ਟੱਬਰ ਇੱਕ ਕਿਸਮ ਦਾ ਹੀ ਸੀ। ਔਰ ਇਹਨੇ ਹੀ ਜਦੋਂ ਇੰਦਰਾ ਗਾਂਧੀ ਨੂੰ ਮਾਰਿਆ ਗਿਆ ਤੇ ਇਹ ਟੀਵੀ ਦੇ ਉੱਤੇ ਇਸ ਦਾ ਜਿਹੜਾ ਸੀ ਕਹਿਣਾ ਕਿ ਇੱਕ ਤਾਂ ਖੂਨ ਕਾ ਬਦਲਾ ਖੂਨ ਦੇ ਨਾ ਰਹੇ, तो फिर उन्हें क्या है कि जी इस खून के छींटे कातलों के घरों तक पहुंचाओ। सो जाहिर है कि एक कोई सिर्फ चार्ज नहीं है, ट्रूथ है कि इन्हें नवंबर 84 ਦੀ ਸਿੱਖ ਨਸਲਕੁਸ਼ੀ ਨੂੰ ਜਿਹੜਾ ਉਹ ਗ੍ਰੀਨ ਸਿਗਨਲ ਦਿੱਤਾ ਹੈ। ਰਾਜੀਵ ਗਾਂਧੀ ਦਾ ਖਾਸਮ ਖਾਸ ਸੀ, ਉਹਦਾ ਭਰਾ ਸੀ, ਇੰਦਰਾ ਗਾਂਧੀ ਦਾ ਪੁੱਤਰ ਸੀ। ਔਰ ਇਸੇ ਤਰ੍ਹਾਂ ਫਿਰ ਅਸੀਂ ਸਾਰੇ ਪੀਰੀਅਡ 'ਚ ਦੇਖ ਰਹੇ ਹਾਂ ਕਿ ਕਿਵੇਂ 2002 ਵਾਪਰਿਆ, ਦਿੱਲੀ 'ਚ ਹੁਣੇ ਕੀ ਹੋ ਕੇ ਹਟਿਆ, ਬਿਲਕੁਲ ਕਿੰਨੀ ਨਫ਼ਰਤ ਉਹ ਸੀਏ ਹੋਏ ਦੂਸਰਾ ਹੋਏ। ਤੁਸੀਂ ਦੇਖੋਗੇ ਵੀ ਇਹ ਅਮਿਤਾਭ ਬੱਚਨ ਜਿਹਦੇ 40.5 ਮਿਲੀਅਨ ਫਾਲੋਅਰ ਨੇ ਟਵੀਟ ਇੰਸਟਾਗ੍ਰਾਮ ਦੂਜੇ ਤੀਜੇ ਦੇ ਉੱਤੇ, ਜੋ ਹੁਣ ਮਿਲੀਅਨ 1 ਮਿਲੀਅਨ 'ਚ 10 ਲੱਖ ਹੁੰਦੇ ਨੇ, 4 ਕਰੋੜ ਤੋਂ 4.5 ਕਰੋੜ ਲੋਕ ਜਿਹਨੂੰ ਫੋਲੋ ਕਰਦੇ ਨੇ। ਤੁਸੀਂ ਪਹਿਲਾਂ ਤਾਂ ਫਾਲੋਅਰਸ ਦੇਖੋ ਕਿੰਨੀ ਅਕਲ ਦੇ ਮਾਲਕ ਹੋਣਗੇ। ਤੇ ਇਹ ਜਿਹੜਾ ਖੂਨੀ ਬੰਦਾ ਹੈ, ਜਿਹੜਾ ਝੂਠਾ ਲੋਭੀ ਕਰਪਟ, ਇਹ ਜਿਹੜਾ ਪਨਾਮਾ ਪੇਪਰ ਲੀਕ ਕੇਸ ਹੋਇਆ, ਉਧਰ ਤਾਂ ਪਾਕਿਸਤਾਨ 'ਚ ਉਹਨਾਂ ਨੇ ਨਵਾਜ਼ ਸ਼ਰੀਫ ਸਮੇਤ ਬਾਕੀ ਸਾਰਿਆਂ ਨੂੰ ਜਿਹੜਾ ਉਹ ਚੁੱਕ ਕੇ ਅੰਦਰ ਦਿੱਤਾ ਉਹਨਾਂ ਦੇ ਥੱਲੇ। ਔਰ ਜਿਹੜੇ ਪਹਿਲੇ ਨਾਂ ਆਏ ਇੰਡੀਆ ਦੇ ਵਿੱਚ, ਉਹਨਾਂ ਸਭ ਤੋਂ ਉੱਪਰ ਅਮਿਤਾਭ ਬੱਚਨ ਦਾ ਨਾਂ ਸੀ। ਔਰ ਉਸ ਤੋਂ ਪਹਿਲਾਂ ਇਹ ਸਮਾਜਵਾਦੀ ਪਾਰਟੀ ਅਮਰ ਸਿੰਘ ਔਰ ਦੂਜਿਆਂ ਦੇ ਨਾਲ ਜੁੜਿਆ ਹੋਇਆ ਸੀ, ਉੱਥੋਂ ਵੀ ਖਾਂਦਾ ਰਿਹਾ। ਘਰ ਵਾਲੀ ਨੂੰ ਰਾਜ ਸਭਾ ਦਾ ਮੈਂਬਰ ਬਣਾਇਆ, ਪਰ ਉਸ ਫੁੱਲੀ ਕਰਪਟ ਝੂਠਾ, ਲੇਕਿਨ ਕਿਸ ਕਿਸਮ ਦਾ ਹਿੰਦੂਤਵੀ ਮਾਈਂਡਸੈਟ ਇਹਨੇ ਜਿਹੜਾ ਟਵੀਟ ਕੀਤਾ ਇਹਦੇ ਉੱਤੇ। ਔਰ ਉਹਦੇ ਐਗਜ਼ੈਕਟ ਸ਼ਬਦ ਨੇ, 77 ਸਾਲਾਂ ਦਾ ਬੁੱਢਾ ਅਜੇ ਵੀ ਉਸ ਕਿਸਮ ਦਾ ਫਰਾਡੀ ਹੈ। An opinion given 5 PM 22 March, Amavasya, darkest day of month, virus, bacteria, evil force at maximum potential and power, clapping shank, vibrations reduce, destroy virus potency, moon passing to new nakshatra Revati, cumulative vibration betters blood circulation। ਹੁਣ ਇਹ ਐਂਡੋਰਸ ਕਰ ਰਿਹਾ ਉਹ ਹਿੰਦੂਤਵਾ ਪੁਰਾਣਿਕ ਕਨਸੈਪਟ ਨੂੰ
ਕਿ ਹੁਣ ਇਹ ਜਿਹੜੀ ਉਹਨਾਂ ਨੇ ਟਾਈਮ ਵੀ ਦਿੱਤਾ ਕਿ ਥਾਲੀ ਤੇ ਤਾਲੀ ਠੋਕੋ, ਇਹ ਅਮਾਵਸਿਆ ਜਿਹਨੂੰ ਅਸੀਂ ਪੰਜਾਬੀ ਚ ਮੱਸਿਆ ਕਹਿੰਦੇ ਹਾਂ, ਔਰ ਇਹਨੇ ਇੰਕਸ਼ਾਫ ਕੀਤਾ ਕਿ ਇਹ ਜਿਹੜਾ ਇਸ ਦਿਨ ਜਿਹੜਾ ਮੂਨ ਹੈ ਇੱਕ ਨਵੇਂ ਨਕਸ਼ਤਰ ਦੇ ਵਿੱਚ ਜਿਹਦਾ ਨਾਂ ਰੇਵਤੀ ਹੈ ਉਹਦੇ ਚ ਐਂਟਰ ਕਰ ਰਿਹਾ, ਔਰ ਉਹਨੂੰ ਕਿਹਾ ਕਿ ਵੀ ਇਹ ਜਦੋਂ ਤੁਸੀਂ ਇਕੱਠੇ ਤਾੜੀ ਵਜਾਓਗੇ ਔਰ ਦੂਸਰਾ ਹੋਏਗਾ ਔਰ ਸ਼ੰਖ ਵਜਾਓਗੇ, ਕਲੈਪਿੰਗ ਸ਼ੰਖ, ਵਾਈਬ੍ਰੇਸ਼ਨਸ ਰਿਡਿਊਸ ਡਿਸਟਰੋਏ ਵਾਇਰਸ ਪੋਟੈਂਸੀ, ਤੇ ਜਿਹੜੀ ਵਾਇਰਸ ਦਾ ਕਰੋਨਾ ਵਾਇਰਸ ਦੀ ਪੋਟੈਂਸੀ ਹੈ, ਉਹਦੀ ਤਾਕਤ ਹੈ, ਉਹਨੂੰ ਉਹ ਘਟਾਏਗਾ। ਐਂਡ ਮੂਨ ਇਹਦੇ ਚ ਪਾਸ ਕਰ ਰਿਹਾ, ਔਰ ਜਿਹੜੀ ਸਾਰਿਆਂ ਦੀ ਸਾਂਝੀ ਵਾਈਬ੍ਰੇਸ਼ਨ ਹੈ ਇਹ ਬਲੱਡ ਸਰਕੂਲੇਸ਼ਨ ਇੰਪਰੂਵ ਕਰੇਗਾ। ਹੁਣ ਤੁਸੀਂ ਦੇਖੋ ਜੋ ਸੂਡੋ ਸਪੀਕ ਮੋਦੀ ਕਰ ਰਿਹਾ, ਉਹੀ ਸੂਡੋ ਸਪੀਕ ਇਹ ਫਰਾਡੀਆ ਬਲੱਡੀ ਮੈਨ ਕਰ ਰਿਹਾ, ਔਰ ਲੋਕਾਂ ਨੂੰ ਜਿਹੜਾ ਉਹ ਬਾਹਰਲਿਆਂ ਨੂੰ ਦੱਸ ਰਹੇ ਨੇ ਕਿ ਜੀ ਦੇਖੋ ਅਸੀਂ ਤਾਂ ਡਾਕਟਰ ਕਮਿਊਨਿਟੀ ਔਰ ਬਾਕੀਆਂ ਦੇ ਜਿਹੜਾ ਉਹ ਉਹਨਾਂ ਦੀ ਚੜ੍ਹਦੀ ਕਲਾ ਦੇ ਲਈ ਕੀਤਾ, ਔਰ ਇਸ ਦੇ ਉੱਤੇ ਕੁਝ ਸਿਆਣੇ ਲੋਕਾਂ ਨੇ ਤਨਕੀਦ ਵੀ ਕੀਤੀ, ਫੇਸਬੁੱਕ ਨੂੰ ਰਿਪੋਰਟ ਵੀ ਕੀਤਾ, ਤੇ ਇਹਨੇ ਆਪਣਾ ਜਿਹੜਾ ਉਹ ਨਾਲ ਦੀ ਨਾਲ ਫਿਰ ਡਿਲੀਟ ਕਰ ਦਿੱਤਾ। ਸੋ ਇਹ ਇਸ ਤੋਂ ਤੁਸੀਂ ਅੰਦਾਜ਼ਾ ਲਾਓ, ਕਿਉਂਕਿ ਇਹਦੇ ਤੇ ਈਵਨ ਜਿਵੇਂ ਲਿਰਿਸਟ ਵਰੁਣ ਗਰੋਵਰ ਹੈ, ਉਹਨੇ ਕਿਹਾ ਸ਼ੇਮਫੁਲ superstitions propaganda coming from a person with such huge reach, and we have learned to let go of besharmi of many of our celebrities, but this dangerous too. Indian lives are at stake here and you need to be more responsible. ਉਹਨੇ ਕਿਹਾ 5 ਕਰੋੜ ਲੋਕ ਤੈਨੂੰ 4.5 ਕਰੋੜ ਫੋਲੋ ਕਰਦੇ ਨੇ, ਇਹ ਤੂੰ ਸੁਪਰਸਟੀਸ਼ਨ ਫਰਾਡ ਹਿੰਦੂਤਵਾ ਦਾ ਏਜੰਡਾ ਜਿਹੜਾ ਤੁਸੀਂ ਵੇਚ ਰਹੇ ਹੋ, ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ ਕਿ ਜੀ ਸ਼ੰਖ ਵਜਾਓਗੇ ਵਾਈਬ੍ਰੇਸ਼ਨਸ ਕ੍ਰੀਏਟ ਹੋਣਗੀਆਂ, ਤਾੜੀਆਂ ਵਜਾਓਗੇ ਥਾੜੀਆਂ ਤੁਹਾਡਾ ਖੂਨ ਸਰਕੂਲੇਸ਼ਨ ਔਰ ਵਾਇਰਸ ਦੀ ਪੋਟੈਂਸੀ ਖਤਮ ਹੋਏਗੀ। ਔਰ ਇਹੀ ਕਾਰਨ ਹੈ ਕਿ ਉਹਨਾਂ ਨੇ ਬਜਾਏ ਜਿਸ ਦਿਨ ਨੂੰ ਐਜ਼ ਏ ਅਲਾਦਗੀ ਦਿਨ ਜਾਂ ਐਜ਼ ਏ ਕੁਆਰੰਟਾਈਨ ਡੇ ਹੋਣਾ ਚਾਹੀਦਾ ਸੀ, ਉਦੋਂ ਸਭ ਤੋਂ ਜ਼ਿਆਦਾ ਲੋਕਾਂ ਨੇ ਇਨਫੈਕਸ਼ਨ ਇੱਕ ਦੂਜੇ ਨੂੰ ਸ਼ੇਅਰ ਕੀਤੀ ਹੋਏਗੀ, ਕਿਉਂਕਿ ਨਿਕਲੇ ਨੇ। ਔਰ ਮੈਂ ਦੇਖਿਆ ਕੁਝ ਪੱਗਾਂ ਵਾਲੇ ਵੀ ਜਿਹੜੇ ਨੇ ਉਹ ਭੰਗੜਾ ਪਾ ਰਹੇ ਨੇ ਲੈ ਕੇ ਥਾਲੀ, ਐਸਾ ਇਹ ਹੈ ਗੁਲਾਮੀ ਔਰ ਜਿਸ ਕਿਸਮ ਦਾ ਹਿੰਦੂਤਵਾ ਦਾ ਸਾਰਾ ਇੰਪੈਕਟ। ਔਰ ਇਸ ਸਾਰੇ ਦੇ ਨਾਲ ਮੈਂ ਜਿਹੜਾ ਈਵਨ ਪਾਕਿਸਤਾਨ ਦੇ ਵਿੱਚ ਵੀ ਹਾਲਾਤ ਕਾਫੀ ਬਦਤਰ ਹੁੰਦੇ ਜਾ ਰਹੇ ਨੇ। ਇਸ ਵੇਲੇ 800 ਤੋਂ ਜ਼ਿਆਦਾ ਕੇਸ ਕਰੋਨਾ ਵਾਇਰਸ ਦੇ ਡਿਟੈਕਟ ਹੋਏ ਨੇ, ਔਰ ਈਵਨ ਸਿੰਧ ਦਾ ਇੱਕ ਮਿਨਿਸਟਰ ਜਿਹੜਾ ਹੈ ਉਹ ਵੀ ਪੋਜ਼ਿਟਿਵ ਟੈਸਟ ਉਹਨੂੰ ਹੋਇਆ, ਔਰ ਯੂਨਾਈਟਿਡ ਨੇਸ਼ਨਸ ਦੇ ਚੀਫ ਨੇ ਇਹ ਕਿਹਾ ਕਿ ਹੀ ਕਾਲਸ ਫॉर ਇਮੀਡੀਏਟ ਗਲੋਬਲ ਸੀਜ਼ ਫਾਇਰ ਐਜ਼ ਕਰੋਨਾ ਵਾਇਰਸ ਫਾਇਰ ਰੇਜਿਸ ਔਨ। ਉਹਨੇ ਕਿਹਾ ਵੀ ਜਿੱਥੇ ਜਿੱਥੇ ਵੀ ਕੋਈ ਜੰਗ ਜਾਂ ਹਥਿਆਰਬੰਦ ਜਾਂ ਦੂਸਰਾ ਚੱਲ ਰਿਹਾ, end of the sickness of war and fight the disease that is ravaging our world. It starts by stopping the fighting everywhere now. That is what our human family needs now more than ever. और ਅਸੀਂ ਸਮਝਦੇ ਹਾਂ ਕਿ ਇਹ ਜ਼ਰੂਰੀ ਹੈ ਕਿ ਇਸ ਚੈਲੰਜ ਨੂੰ ਇਨਸਾਨੀਅਤ ਦਾ ਇਹ ਚੈਲੰਜ ਹੈ ਔਰ ਇਸ ਨੂੰ ਸਹੀ ਸਪਿਰਿਟ ਦੇ ਵਿੱਚ ਲਿਆ ਜਾਏ। ਔਰ ਬਹੁਤ ਸਾਰੀਆਂ ਇਵੈਂਟਸ ਕੈਂਸਲ ਹੋ ਰਹੀਆਂ, ਟੋਕੀਓ ਓਲੰਪਿਕਸ ਕੈਂਸਲ ਹੋ ਰਿਹਾ, ਲੇਕਿਨ ਜਿਵੇਂ ਮੈਂ ਬਿਗਨਿੰਗ ਦੇ ਵਿੱਚ ਹੀ ਕਿਹਾ ਸੀ ਕਿ ਵੀ ਬਿਲ ਗੇਟਸ ਜਿਹਨੇ ਟੈਡ ਟਾਕ ਦੇ ਵਿੱਚ ਆਪਣਾ ਇੰਟਰਵਿਊ ਦਿੱਤਾ 2015 ਦੇ ਵਿੱਚ, ਉਹਦੇ 'ਚ ਇਹ ਕਿਉਂਕਿ 2014 ਜਿਵੇਂ ਮੈਂ ਕਿਹਾ ਵੀ ਈਬੋਲਾ ਵਾਇਰਸ ਦੇ ਨਾਲ 10,000 ਤੋਂ ਜ਼ਿਆਦਾ ਲੋਕ ਮਾਰੇ ਗਏ ਸੀ, ਉਹਨੇ ਇਹ ਗੱਲ ਕਹੀ ਸੀ 2015 ਕਿ ਨੈਕਸਟ ਆਊਟਬ੍ਰੇਕ ਵੀ ਆਰ ਨਾਟ ਰੈਡੀ, ਕਿ ਹੁਣ ਸਾਨੂੰ ਨਿਊਕਲੀਅਰ ਜਾਂ ਮਿਜ਼ਾਈਲਾਂ 'ਤੇ ਅਸੀਂ ਬਥੇਰੇ ਖਰਚ ਕਰ ਲਏ, ਹੁਣ ਜਿਹੜਾ ਨੈਕਸਟ ਆਊਟਬ੍ਰੇਕ ਹੋਏਗਾ ਉਸ ਦੇ ਵਿੱਚ ਸਾਨੂੰ ਇਹ ਦੇਖਣਾ ਪਏਗਾ। ਔਰ ਉਹਨੇ ਕਿਹਾ ਕਿ ਵੀ ਅਸੀਂ ਲੱਕੀ ਰਹੇ ਹਾਂ ਕਿ ਈਬੋਲਾ 3 ਦੇਸ਼ਾਂ ਤੱਕ ਹੀ ਰਿਹਾ। ਉਹਦੇ 'ਚ ਉਹਨੇ ਕਿਹਾ ਵੀ ਇੱਕ ਤਾਂ ਟੌਪ ਕਲਾਸ ਮੈਡੀਕਲੀ ਉਹਨਾਂ ਨੂੰ ਏਡ ਮਿਲੀ ਪਹਿਲੀ ਸਟੇਜ ਦੇ ਉੱਤੇ, ਫਿਰ ਉਹਨੇ ਕਿਹਾ ਵੀ ਕਿਉਂਕਿ ਇਹ ਪਿੰਡਾਂ ਦੇ ਵਿੱਚ ਹੀ ਰਿਹਾ, ਸ਼ਹਿਰਾਂ 'ਚ ਨਹੀਂ ਆਇਆ, ਔਰ ਇਸ ਸਾਰੇ ਨੂੰ ਜਿਹੜਾ ਚੰਗੇ ਢੰਗ ਨਾਲ ਨਜਿੱਠ ਲਿਆ ਗਿਆ। ਉਹਨੇ ਕਿਹਾ ਵੀ ਵੀ ਆਰ ਲੱਕੀ ਦਿਸ ਟਾਈਮ, ਨੈਕਸਟ ਟਾਈਮ ਵੀ ਮੇ ਨਾਟ ਬੀ ਲੱਕੀ, ਇਸ ਵਾਰ ਤਾਂ ਬਚ ਗਏ, ਅੱਗੇ ਵਾਰੀ ਅਸੀਂ ਨਾ ਹੋਈਏ। ਫਿਰ ਉਹਨੇ ਇਹ ਕਿਹਾ ਕਿ ਬਈ ਇਹ ਜਿਹੜਾ ਨੈਕਸਟ ਐਕੈਡੈਮਿਕ ਹੋਏਗਾ ਅਸੀਂ ਉਦੋਂ ਸ਼ਾਇਦ ਲੱਕੀ ਨਾ ਹੋਈਏ, ਔਰ ਇਹ ਸਾਨੂੰ ਐਜ਼ ਏ ਗਲੋਬਲ ਹੈਲਥ ਸਿਸਟਮ ਦੇ ਤੌਰ ਤੇ ਇਸ ਚੈਲੰਜ ਨੂੰ ਦੁਨੀਆ ਭਰ ਦੇ ਵਿੱਚ ਬਣਾ ਕੇ ਇਹਦੀ ਸਟ੍ਰੈਟਜੀ ਬਣਾਉਣੀ ਚਾਹੀਦੀ ਹੈ। ਔਰ ਉਹਨੇ ਕਿਹਾ ਵੀ ਇਹਦੇ 'ਚ ਸਾਨੂੰ ਨੈਟੋ ਔਰ ਇੰਟਰਨੈਸ਼ਨਲੀ ਸਾਰਿਆਂ ਨੂੰ ਇਨਵੋਲਵ ਕਰਨਾ ਚਾਹੀਦਾ। ਔਰ 5 ਸਟੈਪ ਮੈਂ ਹੈਰਾਨ ਹੈ ਜਿਹੜੇ ਲੋਕ ਮੈਂ ਸਮਝਦਾ ਵੀ ਈਵਨ ਇਸ ਲੈਵਲ ਤੱਕ ਪਹੁੰਚਦੇ ਨੇ, ਬਿਲ ਗੇਟਸ ਵਰਗੇ, ਜੇ 5 ਸਾਲ ਪਹਿਲਾਂ ਉਹ ਇਹ ਕਹਿ ਰਿਹਾ ਹੈ ਕਿ ਵੀ ਇਹ ਚੈਲੰਜ ਹੋਣ ਵਾਲਾ ਹੈ,
ਇਹ ਨਿਊਕਲੀਅਰ ਮਿਸਾਈਲ ਨਾਲੋਂ ਸਾਰੀ ਇਨਸਾਨੀਅਤ ਲਈ ਹੋਣਾ ਹੈ। ਇਹਦੇ ਲਈ ਜਿਹੜਾ ਪ੍ਰਬੰਧ ਕਰੋ, ਜਿਹੜੇ 5 ਸਟੈਪ ਉਹਨੇ ਦਿੱਤੇ, ਅੱਜ ਦੁਨੀਆ ਦੇਖ ਰਹੀ ਹੈ ਵੀ ਇਹ 5 ਸਟੈਪ ਸਾਨੂੰ ਕਰਨੇ ਪੈਣੇ ਨੇ। ਉਹਨਾਂ 5 ਦੇ ਵਿੱਚ ਉਹਨੇ ਕਿਹਾ ਕਿ ਵੀ ਮੋਬਾਈਲ ਯੂਨਿਟ ਹੈਲਥ ਦੇ, ਕਿ ਜਿਵੇਂ ਫੌਜ ਦੇ ਹੁੰਦੇ ਨੇ ਕਿ ਇਮੀਡੀਏਟ ਫੌਜ ਪਹੁੰਚਦੀ ਹੈ, ਇਸ ਕਿਸਮ ਦਾ ਨੈਟਵਰਕ ਦੁਨੀਆ 'ਚ ਕਿ ਜਿੱਥੇ ਹੋਏ ਇੱਕਦਮ ਇਹ ਜਿਹੜੀ ਹੈ ਮੋਬਾਈਲ ਯੂਨਿਟ ਹੋਣੇ ਚਾਹੀਦੇ ਨੇ। ਔਰ ਉਹਦੇ 'ਚ ਇੱਕ ਉਹਨਾਂ ਨੇ ਕਿਹਾ ਕਿ ਕਮਜ਼ੋਰ ਜਿਹੜੇ ਦੇਸ਼ ਨੇ ਉਹਨਾਂ ਦੇ ਵਿੱਚ ਇੱਕ ਚੰਗਾ ਹੈਲਥ ਸਿਸਟਮ ਕ੍ਰੀਏਟ ਕਰੋ, ਇੱਕ ਵਾਇਬਲ ਜਿਹੜਾ ਕਿ ਜਦੋਂ ਕੁਝ ਹੁੰਦਾ ਹੈ ਦੇ ਸ਼ੁੱਡ ਬੀ ਏਬਲ ਟੂ ਸਟੈਂਡ ਇਟ। ਚੰਗੀ ਗੱਲ ਇਹ ਹੋਈ ਕਿ ਚਾਈਨਾ 'ਚ ਇਸਦੀ ਆਊਟਬ੍ਰੇਕ ਹੋਈ ਔਰ ਚਾਈਨਾ 'ਚ ਆਲਰੇਡੀ ਜਿਹਨੂੰ ਕਹਿੰਦੇ ਨੇ ਰੋਬਸਟ ਸਿਸਟਮ ਹੈ ਉਹਨਾਂ ਦਾ, ਜਿਵੇਂ ਉਹਨਾਂ ਨੇ ਕੰਟਰੋਲ ਕੀਤਾ। ਦੂਸਰਾ ਉਹਨੇ ਕਿਹਾ ਕਿ ਵੀ ਮੈਡੀਕਲ ਹੈਲਥ ਕੋਪਸ, ਕਿ ਜਿਵੇਂ ਦੂਸਰੇ ਕੋਪਸ ਹੁੰਦੇ ਨੇ ਇਵੇਂ ਹੀ ਮੈਡੀਕਲ ਲੈਵਲ ਦੇ ਤੁਹਾਡੇ ਬੰਦੇ ਜਿਹੜੀਆਂ ਪੂਰੀ ਤਿਆਰ ਬੈਠੇ ਹੋਣ ਕਿ ਉਹਨਾਂ ਨੇ ਕਿੱਥੇ ਪਹੁੰਚਣਾ ਹੈ। ਫਿਰ ਉਹਨਾਂ ਨੇ ਕਿਹਾ ਕਿ ਵੀ ਮਿਲਟਰੀ ਹੈਲਥ ਟੁਗੇਦਰ ਲਾਈਕ ਵਾਰ ਗੇਮਸ, ਕਿ ਜਿਵੇਂ ਹੁਣ ਇੱਥੇ ਸਾਰੀਆਂ ਜਿਹੜੀਆਂ ਮਿਲਟਰੀਜ਼ ਨੇ ਉਹ ਪਰਮੂਟੇਸ਼ਨ ਕੰਬੀਨੇਸ਼ਨ ਨਾਲ ਵਾਰ ਗੇਮਸ ਖੇਡਦੀਆਂ ਕਿ ਇਹ ਸਿਨੇਰੀਓ ਹੋ ਜਾਏ, ਚੀਨ ਪਾਕਿਸਤਾਨ ਇਕੱਠੇ ਹੋ ਜਾਣ, 3 ਫਰੰਟ ਕੀ ਹੋਏਗਾ, ਇੱਕ ਵੇਲੇ ਨਿਊਕਲੀਅਰ ਹੋ ਜਾਏ ਨਾਲ ਦੀ ਨਾਲ। ਉਹ ਸਾਰੀ ਉਹਨਾਂ ਨੇ ਕਿਹਾ ਵੀ ਇਸੇ ਤਰ੍ਹਾਂ ਹੈਲਥ ਰਿਲੇਟਡ ਜਿਹੜਾ ਚੈਲੰਜ ਵਾਇਰਸਿਸ ਦਾ ਆਉਣ ਵਾਲਾ ਹੈ, ਵਾਇਰਸ ਅਟੈਕ ਦਾ, ਉਹਦੇ ਲਈ ਇਹ ਹੈਲਥ ਸਰਵਿਸਿਜ਼ ਵਾਰ ਗੇਮ ਵਾਲੀ ਸਟ੍ਰੈਟਜੀ ਵੀ ਹੋਣੀ ਚਾਹੀਦੀ ਹੈ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਵੇਂ ਹੈ ਕਿ ਇਹਨੂੰ ਇਵੇਂ ਡੀਲ ਕੀਤਾ ਜਾਏ ਜਿਵੇਂ ਜਰਮ ਵਾਰਫੇਅਰ ਹੈ, ਜਿਵੇਂ ਨਿਊਕਲੀਅਰ ਵਾਰਫੇਅਰ ਦਾ, ਇਹ ਜਰਮ ਵਾਰਫੇਅਰ ਦੇ ਲੈਵਲ ਤੇ ਲਿਆ ਜਾਏ। ਔਰ ਅਖੀਰਲਾ ਉਹਨਾਂ ਦਾ ਸਟੈਪ ਸੀ ਵੈਕਸੀਨੇਸ਼ਨ ਐਂਡ ਡਾਇਗਨੋਸਟਿਕਸ, ਕਿ ਇਹਦੇ ਤੇ ਆਲਰੇਡੀ ਇਨਵੈਸਟ ਕਰਕੇ ਇਹਦੀ ਵੈਕਸੀਨੇਸ਼ਨ ਬਣਾਈ ਜਾਏ ਔਰ ਇਹਦੇ ਜਿਹੜੀਆਂ ਡਾਇਗਨੋਸਟਿਕਸ ਦੇ ਬੇਸਡ ਵੈਕਸੀਨੇਸ਼ਨ ਬਣਦੀ ਹੈ। ਉਹਨੇ ਕਿਹਾ ਵੀ ਇਹਦੇ ਤੇ ਕਿੰਨਾ ਪੈਸਾ ਲੱਗੇਗਾ ਮੈਨੂੰ ਪਤਾ ਨਹੀਂ, ਪਰ ਜਦੋਂ ਇਹ ਮਹਾਮਾਰੀ ਫੈਲ ਗਈ, ਐਪੀਡੈਮਿਕ ਜਾਂ ਪੈਂਡੈਮਿਕ ਹੋ ਗਿਆ, ਜਿੰਨਾ ਇਹਦੇ ਨਾਲ ਨੁਕਸਾਨ ਹੋਣਾ ਉਹਦੇ ਨਾਲੋਂ ਸਰਟਨਲੀ ਘੱਟ ਹੀ ਲੱਗੇਗਾ। ਹੁਣ ਤੁਸੀਂ ਅੱਜ ਦੇਖੋ ਵੀ 3-3000 ਪੁਆਇੰਟ ਕਲੈਪਸ ਹੋਈ ਹੈ ਮਾਰਕੀਟ, ਬੈਂਕਿੰਗ ਇੰਡਸਟਰੀ ਕਿੱਧਰ ਨੂੰ ਜਾ ਰਹੀ ਹੈ, ਓਵਰਆਲ ਇਕਨੋਮੀ, ਅਨਇੰਪਲੋਇਮੈਂਟ, ਇਸ ਸਾਰੇ ਦੇ ਥੱਲੇ ਕੀ ਚੱਲ ਰਿਹਾ। ਸੋ ਜੇ ਬਿਲ ਗੇਟਸ ਦੀ ਗੱਲ ਹੀ, ਕਿਉਂਕਿ ਉਹ ਬਿਲ ਗੇਟਸ ਕੋਈ ਛੋਟਾ ਬੰਦਾ ਨਹੀਂ ਹੈ, ਉਹਦਾ ਕੋਈ ਇਹਦੇ 'ਚ ਆਪਣਾ ਇੰਟਰਸਟ ਵੀ ਨਹੀਂ ਸੀ। ਜੇ ਉਹ ਇੱਕ ਉਹਨੇ ਕਿਹਾ ਈਬੋਲਾ ਤੋਂ ਬਾਅਦ ਕਹਿੰਦਾ ਹੁਣ 10,000 ਹੀ ਲੋਕ ਮਰੇ 3 ਮੁਲਕਾਂ 'ਚ ਰਹੇ, ਵੀ ਆਰ ਲੱਕੀ ਨਾਓ, ਵੀ ਮੇ ਨਾਟ ਬੀ ਲੱਕੀ ਨੈਕਸਟ ਟਾਈਮ। ਸੋ ਮੈਂ ਸਮਝਦਾ ਹਾਂ ਕਿ ਵੀ ਇਹ ਜਿੱਥੇ ਇੱਕ ਵਿਜ਼ਡਮ ਦੀ ਗੱਲ ਹੈ ਉੱਥੇ ਅੱਜ ਜਿਹੜੇ ਚੈਲੰਜਸ ਨੇ, ਔਰ ਹਾਲਾਂ ਮੈਨੂੰ ਇਹ ਲੱਗਦਾ ਔਰ ਅਸੀਂ ਅਗਲੇ ਸੈਗਮੈਂਟ 'ਚ ਡਿਸਕਸ ਵੀ ਕਰਾਂਗੇ ਕਿ ਇਹਦੇ ਇਮੀਡੀਏਟ ਕੁਝ ਪੋਜ਼ਿਟਿਵ ਐਸਪੈਕਟ ਕੀ ਨੇ, ਲੇਕਿਨ ਇਹ ਵੀ ਇਵੈਂਚੁਅਲੀ ਜੇ ਅਸੀਂ ਲੈਵਲ ਦੇਖੀਏ, ਜੇ 15,000 ਤੋਂ ਬਿਯੋਂਡ ਡੈਥਸ ਨੇ, 97% ਕਿਊਰੇਬਲ ਨੇ, ਆਉਣ ਵਾਲੇ ਪੀਰੀਅਡ 'ਚ ਮੈਨੂੰ ਲੱਗਦਾ ਹੈ ਕਿ ਇਹਦਾ ਸਪਰੈਡ ਜਿੱਥੇ ਜਿੱਥੇ ਹੁਣ ਜੇ 180 ਤੋਂ ਜ਼ਿਆਦਾ ਦੇਸ਼ ਪ੍ਰਭਾਵ ਥੱਲੇ ਨੇ, ਕੁਆਰੰਟਾਈਨ ਹੋ ਰਿਹਾ ਹੈ ਔਰ ਮੇਬੀ ਵਕਤ ਲੱਗੇ 3 ਹਫ਼ਤੇ 4 ਹਫ਼ਤੇ ਉਹਦਾ ਅਗਲਾ ਇਫੈਕਟ 3 ਮਹੀਨੇ 4 ਮਹੀਨੇ ਤੱਕ ਰਹੇ। ਲੇਕਿਨ ਇਹਨੂੰ ਵੀ ਜੇ ਅਸੀਂ ਇਹ ਸਮਝੀਏ ਕਿ ਭਾਈ ਇੰਨੇ ਕੁ ਨਾਲ ਰੱਬ ਨੇ ਸਾਨੂੰ ਇੱਕ ਸਬਕ ਵੀ ਦਿੱਤਾ ਹੈ, ਪਰ ਇਹਦੇ ਲਈ ਜਿਵੇਂ ਇਹਨੇ ਬਿਲ ਗੇਟਸ ਨੇ ਕਿਹਾ ਸੀ ਕਿ ਵੀ ਅਸੀਂ ਅੱਜ ਲੱਕੀ ਆ, ਕੱਲ ਨੂੰ ਨਾ ਹੋਈਏ। ਮੈਂ ਸਮਝਦਾ ਵੀ ਜੇ ਇੰਨਾ ਨੁਕਸਾਨ ਉਠਾ ਕੇ ਵੀ ਘੱਟੋ ਘੱਟ ਇਨਸਾਨ ਇਨਸਾਨੀਅਤ ਵੱਲ ਪਰਤੇ ਔਰ ਜਿਹੜੀਆਂ ਲੋੜੀਂਦੀਆਂ ਮੈਡੀਕਲ ਗਾਈਡਲਾਈਨਸ ਦਿੱਤੀਆਂ ਗਈਆਂ ਨੇ ਜਾਂ ਇਸ ਸਾਰੇ 'ਚੋਂ ਹੋਰ ਵੀ ਉੱਭਰ ਕੇ ਸਾਹਮਣੇ ਆਉਣਗੀਆਂ, ਜੇ ਉਹਨਾਂ ਦੇ ਉੱਤੇ ਰੀਅਲ ਇਨਵੈਸਟਮੈਂਟ ਹੋਏ। ਹੁਣ ਜੋ ਚੱਲ ਰਿਹਾ ਹੈ ਕਿ ਵੀ ਨਿਊਯਾਰਕ ਨੇ ਕਿਹਾ ਕਿ ਜੇ ਅਸੀਂ ਇੰਨੇ ਹਜ਼ਾਰ ਜਿਹੜੀ ਹੈ ਕਲੋਰੋਕੁਇਨ, ਹਾਈਡਰੋਕਲੋਰਾਈਡ ਔਰ ਕਲੋਰੋਕੁਇਨ ਔਰ ਇਹ ਸਾਰਾ ਸਟੋਰ ਕੀਤਾ ਹੈ, ਜਿਹੜੇ ਨੇ ਉਹ ਤਜਰਬੇ ਹੋ ਰਹੇ ਨੇ ਕਿਹਦੇ ਨਾਲ ਕੀ ਹੈ। ਇਹੀ ਗੱਲ ਜਿਹੜੀ ਹੈ ਬਿਲ ਗੇਟਸ ਨੇ ਉਦੋਂ ਕਹੀ ਸੀ ਕਿ ਭਾਈ ਇਸ ਲਾਈਨ ਦੇ ਉੱਤੇ ਕੰਮ ਕਰੋ। ਸੋ ਇਨ ਸਪਾਈਟ ਆਫ ਆਲ ਦਾ ਚੈਲੰਜਸ ਮੈਂ ਸਮਝਦਾ ਵੀ ਜਿਹੜੀ ਬੰਦਾ ਅਲਟੀਮੇਟਲੀ ਰੱਬ ਦਾ ਬਣਾਇਆ ਹੈ, ਰੱਬ ਦਾ ਬੰਦਾ ਹੈ, ਉਸ ਦੇ ਵਿੱਚ ਇੱਕ ਰੈਜ਼ਿਲੀਅੰਸ ਵੀ ਹੈ, ਅੱਗੇ ਜਾਣ ਦੀ ਤਾਂਘ ਵੀ ਹੈ, ਤੇ ਰੱਬ ਪਿਓ ਹੈ। ਪਿਓ ਕਦੇ ਵੀ ਆਪਣੇ ਬੱਚਿਆਂ ਦਾ ਦੁੱਖ ਤਾਂ ਨਹੀਂ ਦੇਖਦਾ, ਪਰ ਕਈ ਵਾਰ ਚਪੇੜ ਮਾਰ ਕੇ ਵੀ ਸਮਝਾਉਣ ਦੀ ਕੋਸ਼ਿਸ਼ ਕਰਦਾ। ਸੋ ਮੇਰਾ ਖਿਆਲ ਹੈ ਕਿ ਵੀ ਇਸ ਚੋਂ ਅਸੀਂ ਮਜ਼ਬੂਤ ਹੋ ਕੇ ਉਭਰਾਂਗੇ। ਸੋ ਬਾਕੀ ਹਰ ਇੱਕ ਦੇ ਲਈ ਜਿੱਥੇ ਜਿੱਥੇ ਵੀ ਬੈਠਾ, ਘਰਾਂ 'ਚ ਤੁਸੀਂ ਬੈਠੇ ਹੋ, ਜਿੱਥੇ ਪਕਵਾਨ ਖਾ ਰਹੇ ਹੋਵੋਗੇ, ਬੱਚਿਆਂ ਨਾਲ ਟਾਈਮ ਸਪੈਂਡ ਕਰ ਰਹੇ ਹੋ,
ਉੱਥੇ ਉਸ ਰੱਬ ਨੂੰ ਵੀ ਯਾਦ ਯਾਦ ਕਰੋ। ਕਰੀਏ। ਸਿਰਫ ਜਿਹੜਾ ਉਹ ਫੇਸਬੁੱਕ ਨੂੰ ਨਾ ਚੰਬੜ ਜਾਓ ਕਿ ਵੀ ਡਰ ਹੀ Facebook ਦੇ ਲੱਗਦਾ ਵਿੱਚ ਹੀ Facebook face ਖੋਲੋ ਮਾਰਨਾ। ਉੱਥੇ ਬਸ ਨੈਗੇਟਿਵ ਜਾਂ ਸਾਰਾ ਕੁਝ TV ਨੂੰ ਚੱਲਦਾ ਨਾ ਪਿਆ। ਚੰਬੜ ਜਾਓ। ਜੀ ਸੋ ਆਪਣੇ ਆਪ ਦੇ ਵਿੱਚ ਵੀ ਪੌਂਡਰ ਅਪਨ ਕਰੋ ਔਰ ਜਿਹੜੀ ਕੁੱਲ ਇਨਸਾਨੀਅਤ ਦੀ ਵੈਲਫੇਅਰ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਇਸ ਨਾਲ ਵੀ ਜੁੜੋ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।